ਚਲੋ अस्सलाम वालेकुम। ਸਿਆਣੇ ਕਹਿੰਦੇ ਆ ਵੀ ਫਸੇ ਕਿਸਾਨ ਨੂੰ ਜਾਂ ਝੋਟੀਆਂ ਬਚਾਉਂਦੀਆਂ ਜਾਂ ਟੋਟੀਆਂ। ਝੋਟੀਆਂ ਤਾਂ ਗੱਲ ਡੰਗਰਾਂ ਦੀ ਆ, ਪਰ ਜਿਹੜੀਆਂ ਟੋਟੀਆਂ ਬਚਾਉਣ ਵਾਲੀ ਗੱਲ ਸੀ ਨਾ, ਉਹ ਇਸ ਟਾਈਮ ਨਹੀਂ ਰਹੀ। ਵੀ ਤੁਸੀਂ ਕਦੀ ਗੌਰ ਕੀਤਾ ਹੋਣਾ ਵੀ ਸਾਡੇ ਇੱਥੇ ਦੁਨੀਆਦਾਰੀ 'ਚ ਕੋਈ ਖੁਸ਼ੀ ਦਾ ਮੌਕਾ ਹੋਵੇ, ਕੋਈ ਚੰਗਾ ਸੁਨੇਹਾ ਮਿਲੇ, ਕੋਈ ਖੁਸ਼ੀ ਦੀ ਖਬਰ ਮਿਲੇ, ਮੁੰਡਾ ਜੰਮੇ ਜਾਂ ਮੁੰਡਾ ਕਿਤੋਂ ਪਾਸ ਹੋਵੇ, ਮੁੰਡਾ ਕਿਤੇ ਨੌਕਰੀ ਲੱਗੇ, ਮੁੰਡਾ ਵਿਆਹਣਾ ਹੋਵੇ, ਜਾਂ ਕੋਈ ਵੀ ਦੁਨੀਆ ਤੇ ਰੱਬ ਵੱਲੋਂ ਕੋਈ ਚੰਗੀ ਖਬਰ ਮਿਲੇ ਨਾ, ਤੇ ਸਾਡੇ ਇੱਥੇ ਇੱਕ ਰਹਿਤਲ ਬਹਿਤਲ ਆ ਵੀ ਮੂੰਹ ਮਿੱਠਾ ਕਰੋ, ਮਿੱਠੀ ਸ਼ਾਹ ਪਕਾ ਲਓ, ਮਿੱਠੀ ਸ਼ਾਹ ਖਾਓ। ਮਿੱਠਾ ਵੀ ਉਹ ਮਿੱਠਾ ਕਦੀ ਗੌਰ ਕੀਤਾ ਵੀ ਉਹ ਮਿੱਠਾ ਆਂਦਾ ਕਿੱਥੋਂ ਆ? ਵੀ ਉਹ ਜਿਹੜੀ ਮਠਿਆਈ ਤੁਸੀਂ ਖਾਂਦੇ ਹੋ ਬਣਦੀ ਕਾਦੀ ਆ? ਉਸ ਤੁਹਾਡੇ ਮੂੰਹ ਮਿੱਠੇ ਦੇ ਪਿੱਛੇ ਤੁਹਾਡੀ ਜਿਹੜੀ ਖੁਸ਼ੀਆਂ ਦੀ ਸਾਂਝ ਆ ਨਾ, ਉਹ ਮਠਿਆਈ ਦੀ, ਉਹਦੇ ਪਿੱਛੇ ਕੌਣ ਆ? ਉਹਦੇ ਪਿੱਛੇ ਇੱਕ ਕਿਸਾਨ ਆ। ਵੀ ਉਹ ਕਿਸਾਨ ਦੀ ਜਿਹੜੀ ਫਸਲ ਆ ਉਹ ਕਮਾਦ ਆ, ਵੀ ਉਹਦੇ ਨਾਲ ਮੂੰਹ ਮਿੱਠੇ ਹੁੰਦੇ ਆ। ਪਰ ਤੁਸੀਂ ਦੇਖੋ ਜਿਹੜੀ ਮਠਿਆਈ ਤੁਸੀਂ 1000 ਰੁਪਏ ਕਿਲੋ ਲੈ ਕੇ ਮੂੰਹ ਮਿੱਠਾ ਕਰ ਰਹੇ ਆ, ਉਹ ਮਠਿਆਈ ਦੇ ਮਗਰ ਜਿਹੜੀ ਫਸਲ ਕਿਸਾਨ ਦੀ ਕਮਾਦ ਆ, ਉਹਦਾ ਮਣ ਦਾ ਰੇਟ 350 ਬਣਿਆ ਇਸ ਟਾਈਮ। ਤੇ ਇਹ ਸੂਰਤ ਹਾਲ ਆ। ਸਾਨੂੰ ਇਸ ਟਾਈਮ ਬੜਾ ਜ਼ੁਲਮ ਹੋ ਰਿਹਾ। ਜਿਹੜਾ ਕਮਾਦ ਦਾ ਕਿਸਾਨ ਆ ਨਾ, ਉਹ ਪਿਸ ਕੇ ਰਹਿ ਗਿਆ। ਪਹਿਲਾਂ ਜਿੱਦਾਂ ਕਣਕ ਵਾਲਿਆਂ ਨਾਲ ਹੋਈ ਨਾ, ਤੇ ਇਸ ਟਾਈਮ ਕਣਕ ਤੋਂ ਵੀ ਬਹੁਤੀ ਮਾੜੀ ਕਮਾਦ ਦੇ ਕਿਸਾਨ ਨਾਲ ਹੋ ਰਹੀ ਆ। ਪਰ ਬੋਲ ਕੋਈ ਨਹੀਂ ਰਿਹਾ, ਕੋਈ ਇਸ ਦੇ ਉੱਤੇ ਆਵਾਜ਼ ਨਹੀਂ ਚੁੱਕ ਰਿਹਾ, ਕੋਈ ਦੱਸ ਨਹੀਂ ਰਿਹਾ। ਕਿਸਾਨ ਦਾ ਜਿਹੜਾ ਇਸ ਟਾਈਮ ਕਮਾਦ ਆ ਨਾ, ਉਹ ਕੌੜੀਆਂ ਦੇ ਭਾਅ ਆ। ਸਿਆਲੇ ਦੇ ਦਿਨ ਇਸ ਟਾਈਮ ਲੱਕੜਾਂ ਵੀ ਸੁੱਕੀਆਂ 1500 ਰੁਪਏ ਮਣ, ਤੇ ਸਾਡਾ ਮਿੱਠਾ ਗੰਨਾ, ਤਾਜ਼ਾ ਗੰਨਾ, ਉਹ ਵੀ ਜਿਹੜਾ 350 ਰੁਪਏ ਮਣ। ਸਾਨੂੰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਉਹਨਾਂ ਨੇ ਮਿੱਲਾਂ ਵਾਲਿਆਂ ਨੂੰ ਨਵਾਜ਼ਣਾ, ਕਿਉਂ? ਮਿੱਲਾਂ ਵਾਲੇ ਇਹਨਾਂ ਦੇ ਸੱਜੇ ਖੱਬੇ ਹਕੂਮਤਾਂ 'ਚ ਬੈਠੇ ਆ, ਤੇ ਉਹਨਾਂ ਨੇ ਫਿਰ ਉਹਨਾਂ ਨੂੰ ਨਵਾਜ਼ਣਾ। ਤੇ ਇਸ ਟਾਈਮ ਬਸ ਕੋਈ ਸਬਸਿਡੀ ਦੇ ਦਿੰਦੇ ਆ ਜੀ, ਤੁਹਾਨੂੰ ਆ ਟਰੈਕਟਰ ਕੱਢ ਤੇ ਸਕੀਮ 'ਚ ਕੋਈ ਮੈਂ ਕਹਿੰਦਾ ਇਹ ਤਾਂ ਸਾਨੂੰ ਉਂਝ ਸਾਸੇ ਕਮਤਰੀ ਦਾ ਇਹਨਾਂ ਨੇ ਸ਼ਿਕਾਰ ਕਰਦਾ। ਸਾਡੇ ਪਿੰਡ 'ਚ ਇੱਕ ਟਰੈਕਟਰ ਨਿਕਲਿਆ, ਬਾਕੀ ਸਾਰੇ ਮੂੰਹ ਵੱਲ ਦੇਖ ਰਹੇ ਆ। ਇਹ ਕਾਹਦੀ ਯਾਰ ਤੁਸੀਂ ਸਪੋਰਟ ਕੀਤੀ ਜਾਂ ਕੀ ਕੀਤਾ? ਇਹ ਕੁਝ ਵੀ ਨਹੀਂ ਹੈ। ਸਾਡੀ ਫਸਲਾਂ ਦੇ ਰੇਟ ਬਣਾਓ, ਸਾਡੀ ਕਣਕ ਦਾ, ਸਾਡੇ ਨਰਮੇ ਦਾ, ਸਾਡੇ ਝੋਨੇ ਦਾ, ਸਾਡੇ ਕਮਾਦ ਦਾ, ਇਹਨਾਂ ਸ਼ਾਮਾਂ ਦੇ ਪੱਕੇ ਰੇਟ ਹੋਣ। ਜਿਹੜੀ ਫਸਲ ਹੈ ਨਾ ਜੀ, ਕੋਈ ਸਬਜ਼ੀ ਆ, ਮੈਂ 6 ਮਹੀਨੇ ਉਹ ਸਬਜ਼ੀ ਸਾਂਭੀ ਆ, ਤੇ ਮੈਨੂੰ ਉਹਦਾ ਰੇਟ ਨਹੀਂ ਮਿਲਦਾ। ਜਿਹੜਾ ਦੁਕਾਨਦਾਰ 4 ਘੰਟੇ ਵਾਸਤੇ ਖਰੀਦਦਾ, ਉਹਦਾ ਦੁੱਗਣਾ ਤਿੱਗਣਾ ਰੇਟ ਲੈ ਜਾਂਦਾ। ਸਾਰ ਸ਼ਾਹ ਦੀ ਰੇਟ ਲਿਸਟ ਬਣੀ ਹੋਈ ਆ। ਜੇ ਰੇਟ ਲਿਸਟ ਹੈ ਨਹੀਂ ਤੇ ਸਾਡੀ ਫਸਲਾਂ ਦੀ ਹੈ ਨਹੀਂ, ਸਾਡੀਆਂ ਫਸਲਾਂ ਰੁਲਦੀਆਂ। ਉਹ ਜਿਹੜੀ ਰੇਟ ਲਿਸਟ ਤੜਕੇ ਆ ਕੇ ਦੁਕਾਨਦਾਰਾਂ ਨੂੰ ਮਿਲਦੀ ਆ, ਉਹ ਰੇਟ ਲਿਸਟ ਕੋਈ ਆੜਤੀਆਂ ਨੂੰ ਵੀ ਆ ਕੇ ਦਵੋ। ਉਹਨਾਂ ਨੂੰ ਦੱਸੋ ਵੀ ਇਸ ਤੋਂ ਘੱਟ ਦੀ ਕਣਕ ਨਹੀਂ ਵੇਚਣੀ, ਇਸ ਤੋਂ ਘੱਟ ਮੱਕੀ ਨਹੀਂ ਵੇਚਣੀ, ਤੇ ਉਹ ਮਿਲ ਨੂੰ ਰੇਟ ਲਿਸਟ ਦਿਓ ਵੀ ਇਸ ਤੋਂ ਘੱਟ ਗੰਨਾ ਨਾ ਵਿਕੇ। ਹੁਣ ਕੀਮਤੇ ਖਰੀਦ ਆਪ ਸਰਕਾਰ ਨੇ ਦੱਸੀ ਸੀ ਵੀ ਕਣਕ ਦੀ ਜਿਹੜੀ ਹੈ ਨਾ, ਇਹਦੇ ਤੇ ਖਰਚਾ ਉਹ 3300 ਰੁਪਈਆ ਮਣ ਤੇ ਆ ਰਿਹਾ, ਜਿਹੜਾ ਖਰਚਾ ਜ਼ਿਮੀਂਦਾਰ ਦਾ ਆ ਰਿਹਾ, ਤੇ ਉਹੀ ਸਰਕਾਰ ਨੂੰ 2500 ਦੇ ਉੱਤੇ ਵੇਚ ਰਹੀ ਹੈ। ਕਮਾਲ ਆ ਵੀ ਐਸਾ ਅੱਖਾਂ ਦੇ ਵਿੱਚ ਧੂੜ ਫੱਕੀ ਆ ਵੀ ਇਸ ਟਾਈਮ ਗੰਨੇ ਦੇ ਉੱਤੇ ਇੱਕ ਮਣ ਦੇ ਉੱਤੇ ਖਰਚਾ ਕੱਢ ਕੇ ਦੇਖੋ, ਤੇ ਫਿਰ ਉਹਦਾ 350 ਰੇਟ ਬਣਾ ਕੇ ਦੱਸੋ ਵੀ ਉਹ ਬਣਦਾ? ਇਹ ਕਮਾਦ ਦੀ ਜਿਹੜੇ ਬੰਦੇ ਦੀ ਬਰੀਕੀਆਂ ਨਹੀਂ ਜਾਣਦੇ, ਜਿਹੜੇ ਦੇ ਖਰਚੇ ਨਹੀਂ ਜਾਣਦੇ, ਜਿਹੜਾ ਇਹਦਾ ਓਲਾ ਨਹੀਂ ਜਾਣਦੇ, ਉਹ ਅੱਜ ਉਹ ਬੁੱਕਲ ਖੋਲਣ ਵਾਸਤੇ ਮੈਂ ਆਪਣੇ ਇਲਾਕੇ ਦੇ ਇੱਕ ਅੱਜ ਤੇ ਮਾਸ਼ਾਅੱਲਾ ਬਹੁਤ ਬੜੇ ਜ਼ਿਮੀਂਦਾਰ ਆ ਕਮਾਦ ਦੇ, ਪਰ ਇਹ ਥੋੜੇ ਤੋਂ ਸ਼ੁਰੂ ਹੋਏ ਸੀ। ਜੇ ਕਿਤੇ ਮੈਂ ਕਾਮਯਾਬ ਕੋਈ ਕਹਾਣੀ ਵੀ ਬਣਾਵਾਂ ਨਾ, ਤੇ ਉਹਦੇ ਵਿੱਚ ਵੀ ਸਾਡੇ ਵੱਡੇ ਭਰਾ ਜ਼ਹੂਰ ਕਾਦਰੀ ਸਾਹਿਬ 456 ਆਸੂ ਦੀ ਚੌਕ, ਉੱਥੋਂ ਦੇ ਰਿਹਾਇਸ਼ੀ, ਕਦੀ ਇਹਨਾਂ ਦੀ ਕਾਮਯਾਬ ਸਟੋਰੀ ਵੀ ਮੈਂ ਬਣਾਵਾਂ ਤਾਂ ਇਹਨਾਂ ਤੇ ਬਣਦੀ ਆ ਕਿ ਇੱਕ ਨਿੱਕੇ ਜ਼ਿਮੀਂਦਾਰ ਹੋਣ ਤੋਂ ਵੀ ਵੱਡੇ ਜ਼ਿਮੀਂਦਾਰ ਕਿਵੇਂ ਬਣੇ, ਕਿੱਦਾਂ ਮਿਹਨਤ ਕੀਤੀ, ਕਿੱਦਾਂ। ਤੇ ਇਸ ਟਾਈਮ ਸਾਡੇ ਜਿਹੜੇ ਇੱਕ ਦੌਰ ਫਿਰ ਐਸਾ ਆਇਆ ਵੀ ਮਿਲ ਇਹਨਾਂ ਦੇ ਕਮਾਦ ਤੇ ਚੱਲਦੀ ਹੈ। ਅੱਲਾਹ ਤਾਲਾ ਇਹਨਾਂ ਨੂੰ ਹੋਰ ਰਿਜ਼ਕ ਦੇਵੇ। ਪਰ ਅਸੀਂ ਅੱਜ ਗੱਲ ਕਰਾਂਗੇ ਵੀ ਇਹ ਕਮਾਦ ਦੇ ਉੱਤੇ ਕੀ ਖਰਚਾ, ਕਿੱਦਾਂ ਜ਼ੁਲਮ ਕਰ ਰਹੀ ਆ ਮਿੱਲਾਂ, ਤੇ ਕਿੱਦਾਂ ਜ਼ੁਲਮ ਕਰ ਰਹੀਆਂ ਪਿੱਛੇ ਹਕੂਮਤਾਂ ਜ਼ੁਲਮ ਕਰਵਾ ਰਹੀਆਂ ਸਾਡੇ ਤੇ, ਮਿੱਲਾਂ ਵਾਲਿਆਂ ਦੇ ਮਗਰ ਖਲੋ ਕੇ ਤੇ ਸਾਡੇ ਤੇ ਜ਼ੁਲਮ ਕਰਵਾ ਰਹੀਆਂ। अस्सलाम वालेकुम जी वालेकुम ਕੀ ਹਾਲ ਹੈ ਜਨਾਬ? ਬਹੁਤ ਖੁਸ਼ੀ ਹੋਈ ਹੈ ਮੈਨੂੰ ਆਪਣੇ ਫੀਲਡ ਦੇ ਵਿੱਚ ਬਾਈ ਅੰਜਮ ਸਰੋਇਆ ਸਾਹਿਬ ਨੂੰ ਮੈਨੂੰ ਨਾ ਆਪਣਾ ਮੁਲਾਕਾਤ ਦਾ ਸ਼ਰਫ ਦਿੱਤਾ, ਔਰ ਇਹਨਾਂ ਨੇ ਬੜੀ ਇੱਜ਼ਤ ਅਫਸਾਈ ਕੀਤੀ ਹੈ। ਔਰ ਐਜ਼ ਏ ਜਿਹੜੀਆਂ ਗੱਲਾਂ ਕੀਤੀਆਂ ਨੇ ਸਰੋਇਆ ਸਾਹਿਬ ਨੇ ਨਾ, ਹਕੀਕਤ ਦੇ ਵਿੱਚ ਐਜ਼ ਏ ਜ਼ਿਮੀਂਦਾਰ ਦਿਲ ਖੂਨ ਦੇ ਆਂਸੂਰ ਹੁੰਦਾ ਹੈ। ਅੱਲਾ ਦਾ ਸ਼ੁਕਰ ਹੈ ਅਸੀਂ ਤਾਂ ਫਿਰ ਵੀ ਕਾਫੀ ਸਾਰਾ ਜ਼ਿਮੀਂਦਾਰ ਹੈ, ਛੋਟੀਆਂ ਮੋਟੀਆਂ ਚੀਜ਼ਾਂ ਅਫੋਰਡ ਕਰ ਰਿਹਾ ਹੈ, ਲੇਕਿਨ ਹਕੀਕਤ ਵਿੱਚ ਖੁਦਾ ਦੀ ਜ਼ਾਤ ਗਵਾਹ ਹੈ, ਜ਼ਿਮੀਂਦਾਰ ਦੇ ਹਾਲਾਤ ਤੇ ਅੱਜ ਰੋਣਾ ਹੁੰਦਾ ਹੈ। ਰੋਣਾ ਇਸ ਵਾਸਤੇ ਆਉਂਦਾ ਹੈ ਕਿ ਜਿਹੜਾ ਸਾਨੂੰ ਜਿਸ ਤਰ੍ਹਾਂ ਫਰਮਾ ਰਿਹਾ ਸੀ, ਗੰਨੇ ਦੀ ਫਸਲ ਔਰ ਮਿੱਠਾ ਜਿਹੜਾ ਹੈ, ਮਿੱਠੇ ਤੋਂ ਬਗੈਰ ਕਿਸੇ ਵੀ ਚੌਧਰੀ ਵਡੇਰੇ ਦਾ, ਛੋਟੇ ਦਾ, ਵੱਡੇ ਦਾ, ਉਹਨਾਂ ਦਾ ਦਸਤਰਖਾਨ ਨਹੀਂ ਸਜਦਾ। ਖਾਣੇ ਜਿੰਨੇ ਵੀ ਲੈਵਿਸ਼ ਹੋਣ ਕਹਿੰਦੇ ਨੇ ਯਾਰ ਕੋਈ ਮਿੱਠੀ ਚੀਜ਼ ਲੈ ਆ, ਤੇ ਮਿੱਠੀ ਚੀਜ਼ ਦਾ ਹੱਟ ਹਟਾ ਕੇ ਜਿਹੜਾ ਹੈ ਨਾ ਐਂਡ ਤੇ ਤੁਸੀਂ ਪਹੁੰਚੋ, ਤੇ ਉਹ ਕਿਸਾਨ ਹੀ ਹੁੰਦਾ। ਐਂਡ ਸਟਾਰਟ ਕਿਸਾਨ ਹੈ, ਕਿਸਾਨ ਦੇ ਗੰਨੇ ਤੋਂ ਮਿੱਠਾ ਬਣਦਾ ਹੈ। ਇਸ ਗੰਨੇ ਦੇ ਵਿੱਚ ਇਹ ਸਾਨੂੰ ਮਿਲ ਮਾਲਿਕ ਨੂੰ ਤੇ ਇੱਕ ਜਿਸ ਵਕਤ ਮਿਲਾਂ ਔਰ ਗੌਰਮੈਂਟ ਦਾ ਮਾਫੀਆ ਦਾ ਗੱਠਜੋੜ ਹੈ।
बगैर बिला तफरीक अगर गवर्नमेंट ना चाहे, मतलब है कि एक छोटा जिहा थाना है, अगर थाने ਦਾ SHO ਨਾ ਚਾਵੇ ਤੇ ਇੱਥੇ ਜਰਾਇਮ ਨਹੀਂ ਹੋਣਗੇ, ਉਸ ਦੀ ਮਿਲੀ ਭਗਤ ਨਾਲ ਹੋਣਗੇ। ਇਹ ਗਵਰਨਮੈਂਟ ਦੀ ਮਿਲੀ ਭਗਤ ਨਾਲ ਹੋ ਰਿਹਾ ਹੈ। ਔਰ ਗੰਨੇ ਦੇ ਕਿਸਾਨ ਨਾਲ ਹੈ ਤੇ ਕਿਸਾਨ ਨਾਲ ਹਰ ਤਰ੍ਹਾਂ ਦਾ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਜ਼ੁਲਮ ਹੋ ਰਿਹਾ ਹੈ। ਲੇਕਿਨ ਗੰਨੇ ਦਾ ਐਡਾ ਵੱਡਾ ਜ਼ੁਲਮ ਹੈ, ਐਡਾ ਵੱਡਾ ਜ਼ੁਲਮ ਹੈ ਕਿ ਇਹ ਤਕਰੀਬਨ ਕਮੋ ਬੇਸ਼ 1.5 ਸਾਲ ਦੀ ਫਸਲ ਹੈ। 1.5 ਸਾਲ ਦੀ ਫਸਲ ਤੇ ਕਿਸਾਨ ਜਿਸ ਵਕਤ ਗੰਨਾ ਲਗਾਉਂਦਾ ਹੈ ਨਾ, डे 1 ਤੋਂ ਲੱਗ ਕੇ ਆਖਰੀ ਦਿਨ ਤੱਕ ਕਿਸਾਨ ਵਿਚਾਰਾ ਇਤਨੀਆਂ ਕੁਰਬਾਨੀਆਂ ਦਿੰਦਾ ਹੈ। ਉਹ ਆਪਣੀ ਬੇਟੀ ਦਾ ਜਹੇਜ਼ ਰੋਕ ਲੈਂਦਾ ਹੈ, ਉਹ ਆਪਣੇ ਬੱਚਿਆਂ ਦੀ ਫੀਸ ਰੋਕ ਲੈਂਦਾ ਹੈ, ਉਹ ਆਪਣੀ ਦਵਾਈ ਰੋਕ ਲੈਂਦਾ ਹੈ, ਕਹਿੰਦਾ ਹੈ ਕਿ ਮੇਰੀ ਫਸਲ ਦਾ ਨੁਕਸਾਨ ਨਾ ਹੋਵੇ। ਉਹ ਸੱਜੇ ਖੱਬੇ ਨਕਦ ਪੈਸੇ ਭਰ ਕੇ ਗੰਨੇ ਦੀ ਫਸਲ ਉਗਾਉਂਦਾ ਹੈ। ਜਿਸ ਵਕਤ ਇਹਦੇ ਵੇਚਣ ਦਾ ਟਾਈਮ ਆਉਂਦਾ ਹੈ, ਗਵਰਨਮੈਂਟ ਦੀ ਪਾਲਿਸੀਆਂ ਦੇ ਮੁਤਾਸਰ ਉਹ ਇਹਦੇ ਭੇਂਟ ਚੜ ਜਾਂਦਾ ਹੈ। ਕੋਈ ਐਸੀ ਪਾਲਿਸੀ ਨਹੀਂ ਸਾਡੇ ਮੁਲਕ ਦੀ, ਬਿਲਕੁਲ ਲੁੱਟ ਮਾਰ ਤੋਂ ਇਲਾਵਾ। ਮਤਲਬ ਹੈ ਕਿ ਛੁਰਾ ਹੱਥ ਦੇ ਵਿੱਚ ਔਰ ਪੇਟ ਦੇ ਵਿੱਚ ਘੋਂਪਣਾ ਹੈ, ਕਿਸੇ ਨੇ ਖੁਫੀਆ ਤਰ੍ਹਾਂ ਘੋਂਪਣਾ ਹੈ। ਮਿਲ ਮਾਲਕਾਨ ਦੀ ਜ਼ਰੂਰਤ ਹੈ, ਅਗਰ ਇਖਲਾਕੀ ਤੌਰ ਤੇ ਗਵਰਨਮੈਂਟ ਇਹਦੇ ਰੇਟ ਤੈਨ ਨਾ ਕਰੇ ਜ਼ਿਮੀਂਦਾਰ, ਮਤਲਬ ਹੈ ਕਿ ਜ਼ਿਮੀਂਦਾਰ ਤੇ ਮਰ ਰਿਹਾ ਹੈ, ਪਿਸ ਰਿਹਾ ਹੈ। ਨਾਲ ਸਾਡੇ ਮੁਲਕ ਦੀ ਤਬਾਹੀ ਔਰ ਬਰਬਾਦੀ ਜਿਹੜੀ ਹੈ ਇਹ ਗਵਰਨਮੈਂਟ ਔਰ ਮਿਲ ਮਾਲਕਾਨ ਦੀ ਮਿਲੀ ਭਗਤ ਨਾਲ ਹੋ ਰਹੀ ਹੈ। ਇਹ ਗੰਨਾ ਦੁਨੀਆ ਜਾਨ ਦੇ ਕਿਸੇ ਕੋਨੇ ਤੇ ਚਲੇ ਜਾਵੋ, ਗੰਨੇ ਦੀਆਂ ਜਿਸ ਵਕਤ ਇਹਨਾਂ ਦੀਆਂ ਚੀਜ਼ਾਂ ਬਣਦੀਆਂ ਨੇ, ਇਹਨਾਂ ਨੇ ਬੜੇ ਮੁਖਤਸਰ ਨਾਮ ਦਿੱਤੇ ਹੋਏ ਨੇ ਜੀ। ਇਹ ਮੇਰੀ ਜੀ ਮੱਡ ਹੈ, ਪਹਿਲੇ ਤੇ ਉਹਦੀ ਮਿੱਟੀ ਵਿਕਣੀ ਸ਼ੁਰੂ ਹੋ ਜਾਣੀ ਹੈ। ਜਿਹੜਾ ਚੋਰ ਸ਼ੂਗਰ ਮਿਲ ਮਾਫੀਆ ਮਿਲੀ ਬੈਠੀ ਹੈ ਔਰ ਗਵਰਨਮੈਂਟ ਦੀ ਮਿਲੀ ਭਗਤ ਨਾਲ ਹੈ, ਪਹਿਲੇ ਤੇ ਉਸ ਦੀ ਮਿੱਟੀ ਸੇਲ ਹੋਣੀ ਸ਼ੁਰੂ ਹੋ ਜਾਏਗੀ, ਜਿਹਨੂੰ ਮੱਡ ਦਾ ਨਾਂ ਦਿੱਤਾ ਜਾਏਗਾ। ਫਿਰ ਇਸ ਦੇ ਮੁਲਾਇਸੇਸ ਵਿਕਣੇ ਸ਼ੁਰੂ ਹੋ ਜਾਣਗੇ, ਜਿਹਨੂੰ ਅਸੀਂ ਸੀਰੇ ਦਾ ਨਾਂ ਦਿੰਦੇ ਹਾਂ। ਫਿਰ ਇਸ ਦੀ ਜਿਹੜੀ ਪੱਛੀ ਹੈ, ਇਹ ਖੋਰੀ ਹੈ, ਇਹ ਵਿਕੇਗੀ, ਜਿਸ ਨੂੰ ਇਹਨਾਂ ਨੇ ਬਗਾਸ ਦਾ ਨਾਮ ਦਿੱਤਾ ਹੈ। 4 ਗੁਣਾ ਮੁਨਾਫਾ ਇਸ ਚੋਂ ਇਹ ਕਰ ਲੈਣਗੇ। ਫਿਰ ਇਸ ਦਾ ਉਹ ਡਿਸਟਿਲਰੀ ਪਲਾਂਟ ਅੱਜ ਕੱਲ੍ਹ ਲੱਗ ਗਏ ਹਨ, ਇਸ ਦੇ ਵਿੱਚੋਂ ਸ਼ਰਾਬ ਅਲੱਗ ਕਰਕੇ ਵੇਚਣਗੇ। ਫਿਰ ਜਿਹੜੀ ਚੀਨੀ ਹੈ ਉਸ ਦੀ ਤੇ ਅਲੱਗ ਪ੍ਰਾਈਸ ਹੈ। ਇਸ ਨੂੰ 5-10 ਚੀਜ਼ਾਂ ਮੁਖਤਲਿਫ ਪ੍ਰੋਸੈਸ ਕਰਕੇ ਉਹ ਵੇਚਣਗੇ। ਫਿਰ ਔਰ ਉਸ ਤੇ ਵੀ ਨਹੀਂ ਰਾਜ਼ੀ। ਜ਼ਿਮੀਂਦਾਰ ਦਾ ਗੰਨਾ 2 ਤਰ੍ਹਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲੇ ਦਿਨ ਸ਼ੂਗਰ ਮਿਲ 'ਚ ਗੰਨਾ ਜਾਂਦਾ ਹੈ, ਉਸ ਦਾ ਇਮਾਨਦਾਰੀ ਨਾਲ ਜਿਹੜਾ ਕੁਰਾਨੇ ਪਾ ਕੇ ਚਹਿ ਕੇ ਤਰਾਜ਼ੂ ਨਾਲ ਕਿਸੇ ਵਜ਼ਨ ਨਾ, ਬੇਈਮਾਨੀ ਦਾ ਸਟਾਰਟ ਹੋ ਗਿਆ ਕਿ ਪਹਿਲੇ ਦਿਨ ਹੀ ਉਹਨਾਂ ਦਾ ਵਜ਼ਨ ਮਾਰਿਆ ਜਾਏਗਾ। ਜ਼ਿਮੀਂਦਾਰ ਕੋਲ ਕੋਈ ਐਸਾ ਕ੍ਰਾਈਟੇਰੀਆ ਨਹੀਂ, ਉਹਨੂੰ ਕਟੌਤੀ ਦਾ ਨਾਮ ਦਿੱਤਾ ਹੈ, ਉਹਨੂੰ ਜਨਾਬ ਖੋਰੀ ਦੀ ਬੰਧਨ ਦਾ ਨਾਮ ਦਿੱਤਾ ਹੈ, ਉਹਨੂੰ ਆਗ ਖੋਰੀ ਦੇ ਦੇਣਗੇ। ਉਹਨੂੰ ਇੱਕ ਨਵਾਂ ਫਰਾਡ ਹੋ ਰਿਹਾ ਹੈ ਕਿ ਜੀ ਇਹ ਨਾਨ ਵੈਰਾਈਟੀ ਹੈ। ਇੱਕ ਨਵਾਂ ਫਰਾਡ ਦੀ ਇੱਕ ਡੈਫੀਨੇਸ਼ਨ ਹੈ ਕਿ ਜੀ ਇਹ ਨਾਨ ਵੈਰਾਈਟੀ ਹੈ ਤੇਰੀ। ਵਿਚਾਰੇ ਜ਼ਿਮੀਂਦਾਰ ਨੂੰ, ਕਿਸਾਨ ਨੂੰ ਕੀ ਪਤਾ ਨਾਨ ਵੈਰਾਈਟੀ ਕੀ ਹੁੰਦਾ। ਉਸ ਨੂੰ ਲੁੱਟ ਮਾਰ ਕਰ ਲਿਆ ਜਾਏਗਾ। ਦੂਸਰੇ ਨੰਬਰ ਤੇ ਪਹਿਲਾ, ਅੱਜ ਕੱਲ੍ਹ ਦੇ ਦੌਰ ਵਿੱਚ ਕਿਸਾਨ ਨੂੰ 5 ਰੁਪਏ ਖਾਦ ਦੀ ਬੋਰੀ 'ਚ ਘੱਟ ਹੋਣ ਤੇ ਉਸ ਨੂੰ ਖਾਦ ਦੀ ਬੋਰੀ ਨਹੀਂ ਮਿਲੇਗੀ। ਸ਼ੂਗਰ ਮਿਲ ਤੇ ਚਲਾ ਜਾਏਗਾ, ਆੜਤ ਤੇ ਚਲਾ ਜਾਏਗਾ। ਇੱਕ ਤੇ ਤੁਸੀਂ ਦੇਖੋ 20 ਤੋਂ 25% ਕਮ ਅਜ਼ ਕਮ ਸੂਦ ਪ੍ਰੋਫਿਟ ਰੇਟ ਹੈ ਬੈਂਕ ਦਾ। ਮੇਰਾ ਗੰਨਾ ਸ਼ੂਗਰ ਮਿਲ 'ਚ ਜਾਏਗਾ, ਗੰਨੇ ਦੇ ਉੱਤੇ ਜਨਾਬ ਮਿਲ ਨੇ ਕਹਿਣਾ ਜੀ ਪੈਸੇ ਦੇਾਂਗੇ 1 ਹਫ਼ਤੇ ਬਾਅਦ। ਉਹ 1 ਹਫ਼ਤਾ 2 ਮਹੀਨੇ ਤੇ ਚਲਾ ਜਾਏ, 1.5 ਸਾਲ ਤੇ ਚਲਾ ਜਾਏ, 2 ਸਾਲ ਤੇ ਚਲਾ ਜਾਏ। ਕੋਈ ਐਸਾ ਕ੍ਰਾਈਟੇਰੀਆ ਨਹੀਂ ਕਿ ਇਹਨੂੰ ਕੋਈ ਗਵਰਨਮੈਂਟ ਸਖਤੀ ਨਾਲ ਪੇਮੈਂਟ ਦਿਲਵਾ ਦੇਵੇ ਕਿ ਹਫ਼ਤੇ ਦਾ ਮਤਲਬ ਹਫ਼ਤਾ ਹੈ। ਫਿਰ ਤੁਹਾਡੇ ਨਾਲ ਉਹ ਕਟੌਤੀ, ਇੱਕ ਤੇ ਉਧਾਰਾ ਗੰਨਾ ਫਰਾਡ ਨਾਲ ਖਰੀਦ ਲੈਣਗੇ, ਦੂਸਰਾ ਫਿਰ ਤੁਹਾਡੇ ਨਾਲ ਬਾਰਗੇਨਿੰਗ ਕਰਨਗੇ ਕਿ ਜਨਾਬ ਹੁਣ ਕਿੰਨੇ ਮੈਨੂੰ ਦੇਣੇ ਨੇ ਤੇ ਕਿੰਨੇ ਲੈਣੇ, ਕਿੰਨੀ ਕਟੌਤੀ ਕਰ। ਦੂਸਰਾ ਸਰੋਇਆ ਸਾਹਿਬ, ਐਡਾ ਵੱਡਾ ਜ਼ੁਲਮ। ਤੁਹਾਡੀ ਮਕਈ ਦੀ ਫਸਲ ਹੈ, ਕੋਈ ਐਜ਼ ਏ ਜ਼ਿਮੀਂਦਾਰ ਗੱਲ ਹੋ ਰਹੀ ਹੈ, ਚੂँਕਿ ਤੁਹਾਡੇ ਤਵੱਸਤ ਨਾਲ, ਤੁਹਾਡੇ ਚੈਨਲ ਦੇ ਤਵੱਸਤ ਨਾਲ ਮੈਂ ਇਹ ਗੱਲ ਕਿ ਇੱਕ ਆੜਤ ਤੇ ਚਲੀ ਜਾਂਦੀ ਹੈ। ਆੜਤੀ 1 ਮਹੀਨੇ 1 ਘੰਟੇ ਦਾ ਜਿਹੜਾ 1 ਘੰਟੇ ਦੀ ਸਿਰਫ ਤੁਹਾਡੀ ਫਸਲ ਵੇਚ ਕੇ ਤੇ ਮਿਡਲਮੈਨ ਦਾ ਕਿਰਦਾਰ ਅਦਾ ਕਰਦਾ। 1 ਘੰਟੇ ਦੇ ਵਿੱਚ 1 ਸਾਲ ਦਾ ਪ੍ਰੋਫਿਟ ਮਾਰਜਨ ਉਹ 1 ਸਾਲ ਦਾ ਲੈ ਜਾਂਦਾ। ਮੇਰਾ ਖਿਆਲ ਹੈ ਉਹਨੇ ਕੋਈ 5% ਜਾਂ 7% ਜਾਂ 10% ਆੜਤ ਰੇਟ ਰੱਖਿਆ ਹੋਇਆ। ਗੌਰਮੈਂਟ ਨੇ ਕਿਸਾਨ ਨੂੰ ਮਾਫੀਆ ਦੇ ਰਹਿਮੋ ਕਰਮ ਤੇ ਛੋੜ ਦਿੱਤਾ। ਖੁਦਾਰਾ ਹੋਸ਼ ਦੇ ਨਾਖਨ ਲਾਓ, ਇਸ ਮੁਲਕ ਤੇ ਰਹਿਮ ਕਰੋ, ਇਸ ਮੁਲਕ ਦੇ ਕਿਸਾਨ ਤੇ ਰਹਿਮ ਕਰੋ। ਕੋਈ ਅਰਬਪਤੀ ਹੈ, ਕੋਈ ਖਰਬਪਤੀ ਹੈ, ਉਹਨੂੰ ਅਗਰ 1 ਮਹੀਨਾ ਖੰਡ ਨਾ ਦਿਓ, ਇਹ ਸਾਡੀ ਪੈਦਾ ਕਰਦੀ ਹੈ ਕਿਸਾਨ ਦੀ ਮਿਹਨਤ ਤੇ ਉਹ ਮਰ ਜਾਏਗਾ। ਉਸ ਨੂੰ ਗੰਦਮ ਦੀ ਰੋਟੀ ਨਾ ਦਿਓ, ਉਹ ਮਰ ਜਾਏਗਾ। ਸਬਜ਼ੀਆਂ ਅਸਲ ਤੇ ਸਾਡੇ ਜ਼ਿਮੀਂਦਾਰ ਅਗਰ ਇਹ ਸਾਡੇ ਜ਼ਿਮੀਂਦਾਰ ਅਗਰ ਏਕਾ ਕਰ ਲੈ, ਲੇਕਿਨ ਇਹ ਖੁਦਾ ਦੀ ਲਾਠੀ ਬੜੀ
बेआवाज है, लाठी बड़ी बेआवाज है। और मेरी इन्हां दे चैनल दे तवसत नाल एक गुजारिश है कि खुदा रा ये अल्लाह दी लाठी तो बच जाओ, एक किसान दी बद दुआवां तो बच जाओ। तुहाडियां मिल्लां ये नमरूद फरौन तो वड्डियां मिल्लां नहीं है। ये जिस वक्त किसी किसान दी आह पैनी है ना तो उनदे विच कोई रस्ते समुंदर नहीं आना, कोई टेली कम्युनिकेशन दा गैप नहीं आना। और तुसी तबाह होए, तुहाडे इरादे ये तुहाडे इरादे मिलिया मेट हो जाने ने। और तुसी ये किन्नियां मिल्लां लगा लोगे, ਤੁਹਾਨੂੰ ਇਹ ਇਹਨਾਂ ਮਿੱਲਾਂ ਇਹ ਕਬਰ ਦੇ ਨਾਲ ਤੁਸੀਂ ਵੇਖੋ ਬੜੇ ਬੜੇ ਇਹਨਾਂ ਸੌ ਚੁੱਕੇ ਨੇ। ਜ਼ਿਮੀਦਾਰ ਤੋਂ ਬਚੋ, ਜ਼ਿਮੀਦਾਰ ਦਾ ਰਿਜ਼ਕ ਹਲਾਲ ਹੈ, ਜ਼ਿਮੀਦਾਰ ਤੋਂ ਬਚੋ। ਮੇਰਾ ਕੋਈ ਰਿਜ਼ਕ ਹੈ ਨਾ, ਮੇਰਾ ਲੈਫਟ ਰਾਈਟ ਸਾਡੇ, ਚਲੋ ਅਸੀਂ ਇੱਕ ਮਿਸਾਲ ਦਿੰਦੇ ਸਾਡੇ ਕਜਵਾਨੀ ਸ਼ੂਗਰ ਮਿਲ ਹੈ ਤੇ ਇਹਦੇ ਕੋਈ ਮੇਰਾ ਖਿਆਲ ਹੈ ਕੋਈ 50-100 ਗਾਰਡ ਬੈਠੇ ਨੇ ਕਿ ਜਨਾਬ ਇੱਥੇ ਸੋਨੇ ਦੀ ਕਾਨ ਹੈ, ਬੰਦੂਕਾਂ ਲੈ ਕੇ ਬੈਠੇ ਨੇ। ਇਹ ਦੇਖੋ ਆ ਕੇ ਤੁਸੀਂ ਤੇ ਬਾਹਰ ਸਾਨੂੰ ਲੁੱਟ ਮਾਰ ਜ਼ਿਮੀਦਾਰਾਂ ਨੂੰ ਕਰਦੇ ਹੋ। ਮੇਰੇ ਕੋਲ ਕੋਈ ਆਨਾ ਦਵਾਨੀ ਤੇ ਮੈਂ ਰਾਤ ਨੂੰ ਅੱਲਾ ਦੇ ਰਹਿਮੋ ਕਰਮ ਤੇ ਖਾਦ ਵੀ ਲੈ ਕੇ ਸੁੱਟ ਦੇਣਾ। ਇੱਥੇ ਚਰਿੰਦ ਵੀ ਖਾ ਰਹੇ ਨੇ, ਪਰਿੰਦ ਵੀ ਖਾ ਰਹੇ ਨੇ, ਕੀੜੇ ਮਕੌੜੇ ਵੀ ਖਾ ਰਹੇ ਨੇ, ਜਾਨਵਰ ਵੀ ਖਾ ਰਹੇ। ਔਰ ਅੱਲਾਹ ਤਾਲਾ ਸਾਡੇ ਬੱਚਿਆਂ ਦਾ ਵੀ ਰਿਜ਼ਕ ਦੇ ਰਿਹਾ ਹੈ। ਇੱਥੇ ਤੁਸੀਂ ਵੀ ਖਾ ਰਹੇ ਹੋ, ਲੁੱਟ ਮਾਰ ਕਰ ਰਹੇ ਹੋ। ਲੇਕਿਨ ਮੇਰੇ ਇਹਨਾਂ ਦੇ ਚੈਨਲ ਦੇ ਤਵਸਤ ਨਾਲ ਆਖਰੀ ਮੈਂ ਇਹ ਕਰਨਾ ਕਿ ਖੁਦਾਰਾ ਇਸ ਜ਼ਿਮੀਦਾਰ ਦੀ ਆਹ ਤੋਂ ਬਚ ਜਾਓ। ਸਾਡਾ ਇਸ ਗੰਨੇ ਤੇ 4 ਤੋਂ 500 ਰੁਪਏ ਪਰ ਮਣ ਲਾਗਤ ਹੈ ਸਾਡੀ। 500 ਤੋਂ ਵੀ ਜ਼ਿਆਦਾ ਠੇਕੇ ਐਜ਼ ਏ ਠੇਕੇਦਾਰ ਗਣੀਏ 500-550 ਰੁਪਏ ਸਾਨੂੰ ਘਰ 'ਚ ਪੈਦਾ ਹੋ ਰਿਹਾ। ਅਸੀਂ 150 ਮਣ, ਪੌਣੇ 200 ਮਣ, 300 ਮਣ ਨੁਕਸਾਨ ਕਰਕੇ ਮਿੱਲਾਂ ਨੂੰ। ਔਰ ਇਹ ਗੰਨਾ ਸਪਲਾਈ ਹੋ ਰਿਹਾ ਹੈ ਗੌਰਮੈਂਟ ਦੀ ਮਿਲੀ ਭਗਤ ਨਾਲ। ਅਗਰ ਸਾਡੀ ਗੌਰਮੈਂਟ ਠੀਕ ਹੋਵੇ, ਗੌਰਮੈਂਟ ਦਾ ਈਮਾਨ ਠੀਕ ਹੋਵੇ, ਸਾਨੂੰ ਜ਼ਿਮੀਦਾਰਾਂ ਤੋਂ ਜਨਾਬ ਹੈ ਹੱਥ ਬੰਨ ਰਹੇ ਆ, ਸਾਨੂੰ ਬਚਾ ਲਓ ਲੁੱਟ ਮਾਰ ਤੋਂ। ਤੁਸੀਂ ਗੌਰਮੈਂਟ ਕਮ ਅਜ਼ ਕਮ ਆਪਣਾ ਹੱਥ ਖਿੱਚ ਲਓ। ਅਗਰ ਤੁਹਾਡੀ ਅਸ਼ੀਰਵਾਦ ਇਹ ਤੁਹਾਡੀ ਛਤਰੀ ਦੇ ਥੱਲੇ ਹੋ ਰਿਹਾ ਬਿਲਕੁਲ, ਇਹ ਐਜ਼ ਏ ਤੁਹਾਡੇ ਇਹ ਮਿਲ ਮਾਲਕਾਨ ਜਨਾਬ ਇਹ ਨਾਂ ਦੇ ਦਿੱਤਾ ਜਾਂਦਾ ਮਾਫੀਆ। ਜ਼ਿਮੀਦਾਰ ਨੂੰ ਇੱਕ ਦਫਾ ਮਾਫੀਆ ਕਿਹਾ ਗਿਆ। ਮਾਫੀਆ ਦੀ ਤਾਰੀਫ ਡੈਫੀਨੇਸ਼ਨ ਮੈਂ ਕਰ ਦੇਣਾ ਕਿ ਮਾਫੀਆ ਇਹ ਨੇ ਜਿਹੜੇ ਤੁਹਾਡੀ ਛਤਰੀ ਥੱਲੇ ਮੁਜ਼ਾਹਰਾ ਸ਼ਰੇਆਮ ਕਰ ਰਹੇ ਨੇ। ਇਹ ਮਾਫੀਆ ਨੇ, ਇਹ ਜਿਹੜੇ ਲੁੱਟ ਮਾਰ ਕਰ ਰਹੇ ਨੇ। ਤੁਸੀਂ ਕਦੀ ਨਾ, ਮੇਰੀ ਅੱਜ ਲੇਬਰ ਦੀ ਛੁੱਟੀ ਹੈ, ਇਹਨਾਂ ਨੂੰ ਲੋਕਾਂ ਨੂੰ ਗੰਨਾ ਛਿਲਦੇ ਵੇਖੋ, ਕਦੀ ਲੋਕਾਂ ਨੂੰ ਇੱਥੇ ਪਾਣੀ ਲਗਾਉਂਦੇ ਵੇਖੋ। ਇਸ ਗੰਨੇ ਦੇ ਵਿੱਚ ਆ ਕੇ ਜਨਾਬ ਤੁਸੀਂ ਪੈਂਟਾਂ ਪਾ ਕੇ ਉੱਚੀਆਂ ਕਰਕੇ ਤੇ ਬੈਠੇ ਹੋ ਦਫ਼ਤਰਾਂ ਦੇ ਵਿੱਚ ਏਸੀ ਲਗਾ ਕੇ, ਤੁਹਾਨੂੰ ਪਤਾ ਲੱਗੇ ਕਿ ਅਗਰ ਜ਼ਿਮੀਦਾਰ ਦੀ ਤਕਲੀਫ ਕੀ ਹੈ। ਰਾਤ ਨੂੰ ਤੁਹਾਡਾ ਪਤਾ ਲੱਗੇ ਕਿ ਮੇਰਾ ਜਨਾਬ ਪਾਣੀ ਦੀ ਵਾਰੀ ਹੈ, ਮੈਂ ਪਾਣੀ ਲਗਾਉਣਾ ਹੈ। ਇਸ ਤੇ ਇਹ ਤੁਹਾਨੂੰ ਗੰਨਾ ਨਜ਼ਰ ਆ ਰਿਹਾ, ਸਾਨੂੰ ਇਹਦੇ ਵਿੱਚ ਆਪਣਾ ਲਹੂ ਨਜ਼ਰ ਆ ਰਿਹਾ ਕਿਸਾਨ ਦਾ। ਔਰ ਖੁਦਾਰਾ ਇਸ ਸਾਡੇ ਲਹੂ ਦੇ ਕਾਤਿਲ ਜਿਹੜੇ ਨੇ ਨਾ ਇਸ ਦੁਨੀਆ ਤੇ ਛੋੜਨ ਵਾਲੇ, ਨਾ ਅੱਲਾਹ ਤਾਲਾ ਇਹਨਾਂ ਨੂੰ ਆਖਰਤ ਤੇ ਛੋੜੇਗਾ। ਯੌਮੁਲ ਕਿਆਮਤ ਹਿਸਾਬ ਬਹੁਤ ਔਖਾ ਜੇ। ਮੇਰੀ ਗਵਰਨਮੈਂਟ ਨੂੰ ਵੀ ਵਾਰਨਿੰਗ ਹੈ, ਮੇਰੀ ਸ਼ੂਗਰ ਮਿਲ ਮਾਫੀਆ ਨੂੰ ਵੀ ਵਾਰਨਿੰਗ ਹੈ ਕਿ ਯੌਮੁਲ ਕਿਆਮਤ ਹਿਸਾਬ ਦੇਣਾ ਬਹੁਤ ਔਖਾ ਇਨਸ਼ਾਅੱਲਾ। ਵਾਹ ਵਾਹ ਵਾਹ। ਅੱਲਾਹ ਤਾਲਾ ਤੁਹਾਨੂੰ ਜਿਹੜਾ ਹੈ ਨਾ ਤੁਹਾਡੇ ਨਕਾਮ ਇਰਾਦਿਆਂ ਦੇ ਵਿੱਚ ਅੱਲਾਹ ਤਾਲਾ ਤੁਹਾਨੂੰ ਨਿਸਤੋ ਨਬੂਦ ਕਰੇ ਇਸ ਮਾਫੀਆ ਨੂੰ। ਆਮੀਨ। ਵਿਦ ਗਵਰਨਮੈਂਟ। ਵਾਹ ਵਾਹ ਆਮੀਨ। ਜ਼ਹੂਰ ਕਾਜ਼ੀ ਸਾਹਿਬ ਬਹੁਤ ਸੋਹਣਾ ਤੁਸੀਂ ਬੜੀ ਵਜ਼ਾਹਤ ਕੀਤੀ ਵੀ ਜਿੱਦਾਂ 1.5 ਸਾਲ ਦੀ ਫਸਲ ਆ, ਜਿੱਦਾਂ ਸਿਆਲੇ ਦੀ ਠੰਡ, ਗਰਮੀਆਂ ਦੀਆਂ ਧੁੱਪਾਂ ਉਹ ਜ਼ਿਮੀਂਦਾਰ ਆਪਣੇ ਸਿਰ ਤੇ ਸਿੱਖਦਾ ਤੇ ਉਹ ਸਾਰਾ ਦੁੱਖ ਸਾਡਾ ਬੜਾ ਬਿਆਨ ਕੀਤਾ। ਅੱਛਾ ਹੁਣ ਰਾਣਾ ਸਾਹਿਬ ਨਾਲ ਤੁਸੀਂ ਥੋੜੀ ਜਿਹੀ ਬਰੀਕੀ ਦੇ ਨਾਲ ਇਸ ਫਸਲ ਦੀ ਗੱਲਬਾਤ ਕਰੋ। ਕਿਉਂਕਿ ਕਾਦਰੀ ਸਾਹਿਬ ਨੇ ਵੈਸੇ ਤਾਂ ਦੱਸ ਦਿੱਤਾ ਵਾ, ਲੇਕਿਨ ਸਾਡੇ ਕਿਉਂਕਿ ਨਾ ਬੰਦੇ ਕੈਲਕੂਲੇਸ਼ਨ ਦੇ ਬੜੇ ਹੁੰਦੇ ਆ। ਉਹਨਾਂ ਨੇ ਕਹਿਣਾ ਕਿ ਗੱਲ ਨਾ ਇਸ ਤਰ੍ਹਾਂ ਨਹੀਂ ਸੀ, ਕਾਦਰੀ ਸਾਹਿਬ ਨੇ ਇੰਜ ਕਹਿ ਦਿੱਤੀ। ਅਸੀਂ ਹੁਣ ਨਾ ਇਹਨਾਂ ਕੋਲ ਡਿਟੇਲ ਨਾਲ ਪੁੱਛਣਾ ਵਾ ਕਿ ਕਮਾਦ ਦਾ ਜਿਹੜਾ ਵਾ ਨਾ ਐਵਰੇਜ ਪੈਦਾਵਾਰ ਕਿੰਨੀ ਆ ਤੇ ਇਹਦਾ ਖਰਚਾ ਕਿੰਨਾ ਵਾ, ਤੇ ਇਹ ਤੁਸੀਂ ਜਿਹੜਾ ਵਾ ਨਾ ਸਾਨੂੰ ਇਹ ਜਨਾਬ ਨਾ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਫਰਮਾਇਆ ਨਾ ਕਿ ਇਹਦੀ ਕੈਲਕੂਲੇਸ਼ਨ ਜਿਹੜਾ ਸਾਡਾ ਪੰਜਾਬ ਦਾ ਸਾਰੀ ਜਿਹਨੂੰ ਅਸੀਂ ਔਸਤ ਪੈਦਾਵਾਰ ਕਹਿੰਦੇ ਆ ਨਾ, ਔਸਤ ਪੈਦਾਵਾਰ ਛੋਟੇ ਔਰ ਬੜੇ ਜ਼ਮੀਨ ਤੋਂ ਲਾ ਕੇ ਜਿਹੜੀ ਐਵਰੇਜ ਪੈਦਾਵਾਰ ਹੈ ਨਾ ਉਹ 5 ਤੋਂ 600 ਮਣ ਅੱਜ ਕੱਲ ਸਾਰੇ ਸਰਵੇ ਦੇ ਮੁਤਾਬਿਕ ਜ਼ਿਮੀਦਾਰ ਲੈ ਰਹੇ ਨੇ। ਜਿਹੜੇ ਪ੍ਰੋਗਰੈਸਿਵ ਜ਼ਿਮੀਦਾਰ ਨੇ, ਅੱਛੇ ਜ਼ਿਮੀਦਾਰ ਨੇ, ਜਿਹੜੇ ਸੂਝ-ਬੂਝ ਰੱਖਦੇ ਨੇ, ਜਿਹੜੇ ਅਫੋਰਡੇਬਲ ਨੇ, ਉਹ ਬਹੁਤ ਅੱਛੀ ਐਵਰੇਜ ਜਿਹੜੀ ਮੋਢੇ ਕਮਾਨ ਦੀ ਉਹ 700 ਮਣ ਤੱਕ ਮੈਕਸਿਮਮ ਜਾਂਦੀ ਹੈ। ਔਰ ਫਰਵਰੀ ਕਾਸ਼ਤ ਔਰ ਅੱਛੀਆਂ ਜ਼ਮੀਨਾਂ ਜਿਨ੍ਹਾਂ ਦਾ ਨਹਿਰੀ ਪਾਣੀ ਔਰ ਸਾਰਾ ਠੀਕ ਹੈ ਲੇਟੈਸਟ ਟੈਕਨੋਲੋਜੀ ਨਾਲ ਉਹ ਇਸ ਦੇ ਸਾਰੇ ਆਪਣਾ ਨਾ ਅੱਛੀਆਂ ਚੀਜ਼ਾਂ ਜ਼ਹਿਰਾਂ ਇਸਤੇਮਾਲ ਕਰਕੇ ਉਹ ਮੈਕਸਿਮਮ 1000 ਮਣ ਤੱਕ ਚਲੇ ਜਾਂਦੇ ਨੇ। ਅਗਰ ਇਸ ਦੀ
ਅੱਜ ਅਸੀਂ ਐਵਰੇਜ ਰੇਟ 800 800 ਮਣ ਦੇ ਨਾਲ ਲਾਈਏ ਨਾ, ਉਹ ਕਿਉਂਕਿ ਉਹ ਹੈ ਨੇ 2-3%। ਹਾਂ ਐਵਰੇਜ ਜਿਹੜਾ 50% ਹੈ ਉਹ ਸਾਡਾ 800 700 ਮਣ ਬਣਦਾ ਹੈ। 800 ਦਾ ਮਣ ਦਾ ਹਿਸਾਬ ਲਗਾਈਏ ਤੇ 2,40,000 ਦਾ ਅੱਜ ਕੱਲ ਦੇ ਰੇਟ ਨਾਲ ਗੰਨਾ ਜਾ ਰਿਹਾ। ਹੁਣ ਮੈਂ ਇਹਦੇ ਤੁਹਾਨੂੰ ਥੋੜੇ ਜਿਹੇ ਖਰਚੇ ਦੱਸ ਦੇਣਾ। 1.5 ਲੱਖ ਰੁਪਇਆ ਜਨਾਬ ਇਸ ਦਾ ਠੇਕਾ ਹੈ। 1.5 ਲੱਖ ਰੁਪਇਆ ਠੇਕਾ ਹੈ। ਪਹਿਲੇ ਦਿਨ ਜਦੋਂ ਤੁਸੀਂ ਜ਼ਮੀਨ ਤਿਆਰ ਕਰੋਗੇ, ਉਹਨੂੰ ਰੂਟਾਵੇਟਰ ਮਾਰੋਗੇ, ਦੂਸਰੇ ਮਾਰੋਗੇ, ਉਹਦਾ ਲੈਜ਼ਰ ਲੈਵਲ ਕੱਢੋਗੇ, ਉਸ ਦਾ ਤਕਰੀਬਨ 15,000 ਤੋਂ 20,000 ਰੁਪਇਆ ਤੁਹਾਡਾ ਖਰਚਾ ਹੈ। ਫਿਰ ਉਸ ਦੇ ਵਿੱਚ ਤੁਸੀਂ ਇੱਕ DAP 4 ਕਨਾਲਾਂ ਨੂੰ 2 ਏਕੜ ਨੂੰ 2 DAP ਅੱਛੀ ਜਿਹੜੀ ਰਿਕਮੈਂਡੇਸ਼ਨ ਹੈ, 1 ਪੋਟਾਸ਼ ਇਹ ਖਾਦ ਪਾਓਗੇ, ਕਮ ਅਜ਼ ਕਮ 20,000 ਰੁਪਏ ਦੀ ਇਹ ਚਲੀ ਜਾਏਗੀ। 20 ਔਰ 20 40,000 ਹੋ ਗਿਆ। 1.5 ਲੱਖ ਤੁਹਾਡਾ ਠੇਕਾ 1,90,000 ਪਹੁੰਚ ਗਿਆ। 1,90,000 ਤੋਂ ਅੱਗੇ ਹੁਣ ਕੰਮ ਸਟਾਰਟ ਹੋ ਜਾਏਗਾ ਕਿ ਤੁਸੀਂ ਇਹਨੂੰ 5 ਬੋਰੀ ਕਮੋ ਬੇਸ਼ ਯੂਰੀਆ ਦੇਣੀ ਹੈ। ਕਮ ਅਜ਼ ਕਮ ਉਹ 5 ਬੋਰੀ ਤੁਹਾਡੀ ਜਿਹੜੀ ਹੈ ਤਕਰੀਬਨ ਤੁਸੀਂ ਅੰਦਾਜ਼ਾ ਲਾ ਲਵੋ ਕਿ ਉਹ ਤੁਹਾਡੀ ਖਾਦ ਬਣ ਜਾਏਗੀ 25,000 ਦੀ ਉਹ ਖਾਦ ਬਣ ਗਈ। ਤੁਹਾਡਾ 2,15,000 ਚਲਾ ਗਿਆ। 2,15,000 ਦੇ ਉੱਤੇ ਜਨਾਬ ਅੱਗੇ ਚਲੇ ਜਾਓ, ਅੱਗੇ ਤੁਹਾਡੇ ਕੋਈ ਕਮੋ ਬੇਸ਼ 20,000 ਰੁਪਏ ਦੀ ਸਾਲਾਨਾ ਇਹਨੂੰ ਪਾਣੀ ਲੱਗੇਗਾ। 2,35 ਹੋ ਗਿਆ। 2,35 ਤੋਂ ਅੱਗੇ 10,000 ਪਰ ਏਕੜ ਤੁਸੀਂ ਇਹਦੀ ਜਿਹੜਾ ਬੰਦਾ ਪਾਣੀ ਵਗੈਰਾ ਲਗਾਉਣ ਵਾਲਾ ਉਸਦੀ ਸੈਲਰੀ ਲਗਾ ਲਓ। 2,45 ਚਲਾ ਗਿਆ। 2,45 ਦੇ ਉੱਤੇ ਇਸ ਤੋਂ ਜ਼ਹਿਰਾਂ ਪੈਣੀਆਂ ਨੇ, ਸਪਰੇ ਹੋਣੀ ਹੈ, ਕੋਈ 10,000 ਰੁਪਏ ਦਾ ਉਹ ਖਰਚਾ ਕਰ ਲਵੋ। 2,55 ਹੋ ਗਿਆ। ਹੁਣ ਆ ਜਾਓ ਕਿ ਇਹਦੀ ਸਪਲਾਈ ਤੇ ਕੀ ਖਰਚਾ ਹੈ, ਹਾਰਵੈਸਟਿੰਗ ਤੇ 2,55 ਦੇ ਉੱਤੇ 800 ਮਾਣ ਦੇ ਤੁਹਾਡਾ ਕਮੋ ਵੇਚ 40,000 ਰੁਪਏ ਛਿਲਾਈ ਚਲੀ ਜਾਏਗੀ। 2,55 2,95 ਹੋ ਗਿਆ। ਫਿਰ ਤੁਹਾਡਾ ਜਿਹੜਾ ਟਰੈਕਟਰ ਦਾ ਖਰਚਾ ਹੈ ਸ਼ੂਗਰ ਮਿਲ ਤੱਕ ਉਹ 15 ਤੋਂ ਆਪਣਾ ਜ਼ਾਤੀ ਟਰੈਕਟਰ ਟਰਾਲੀ 20,000 ਰੁਪਏ ਉਹ ਲਾ ਲਓ ਤੇ ਇਹ ਜਨਾਬ ਤੁਹਾਡਾ ਕਿੱਥੇ ਤਕਰੀਬਨ 3 ਲੱਖ ਪਲੱਸ ਹੋ ਗਿਆ। ਇਹ ਤੁਹਾਡਾ ਕਮੋ ਬੇਸ਼ ਇਸ ਟਾਈਮ ਫਿਰ ਤੁਹਾਡੀ ਪੂਰੇ ਸਾਲ ਦੀ ਮਿਹਨਤ, ਤੁਹਾਡੀ ਇਨਵੈਸਟਮੈਂਟ ਸਾਰਾ, ਫਿਰ ਕਿਸੇ ਦਾ ਗੰਨਾ ਜ਼ਾਇਆ ਹੋ ਜਾਏਗਾ, ਮੌਸਮ ਦੀਆਂ ਤਬਦੀਲੀਆਂ, ਤਗਯਰਾਤ, ਸਾਰੇ ਹਾਲਾਤ ਇਸ ਟਾਈਮ ਇਸ ਗਵਰਨਮੈਂਟ ਔਰ ਸ਼ੂਗਰ ਮਿਲ ਮਾਫੀਆ ਦੀ ਮਿਲੀ ਭਗਤ ਨਾਲ 1 ਲੱਖ ਰੁਪਇਆ ਕਮੋ ਬੇਸ਼ ਮਿਹਨਤ ਵਿੱਚ ਮੰਨਫੀ ਪਾ ਕੇ ਨੁਕਸਾਨ ਕਰਕੇ ਅਸੀਂ ਗੰਨਾ ਸਪਲਾਈ ਕਰ ਇਹ ਬਲਕਿ ਕਾਦਰੀ ਸਾਹਿਬ ਨੇ ਜਿਹੜੀ ਕੈਲਕੂਲੇਸ਼ਨ ਦੱਸੀ ਨਾ, ਇਹਦੇ ਵਿੱਚ ਇੱਕ ਪਹਿਲੇ ਇਹਨਾਂ ਨੇ ਜ਼ਿਕਰ ਕੀਤਾ ਲੇਕਿਨ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੈ। 2 ਚੀਜ਼ਾਂ ਜਿਹੜੀਆਂ ਕਿ ਸਾਡੇ ਜ਼ਿਮੀਂਦਾਰ ਬਿਲਕੁਲ ਨਹੀਂ ਕੈਲਕੂਲੇਟ ਕਰਦੇ ਹੈ। ਇੱਕ ਅਫਰਾਤੇ ਜ਼ਰ ਤੇ ਦੂਸਰਾ ਜਿਹੜਾ ਵਾ ਨਾ, ਅਗਰ ਤੁਸੀਂ ਮਾਰਕਅਪ ਲਾਓ ਤੁਸੀਂ 20% ਮੈਂ ਬਿਲਕੁਲ ਮਿਸਿੰਗ ਕਰ ਗਿਆ। ਉਹ ਇੱਕ ਥੋੜੀ ਜਿਹੀ ਕਿ ਤੁਹਾਡੀ ਐਜ਼ ਅ ਇਨਵੈਸਟਮੈਂਟ ਕੋਈ ਵੀ ਇਦਾਰਾ ਹੈ ਕੰਮ ਕਰਦਾ ਹੈ ਤੇ ਪਹਿਲੇ ਇਨਵੈਸਟਮੈਂਟ ਦਾ ਮਾਰਕਅਪ ਵੈਲਿਊ ਇੱਕ ਸਾਲ ਦਾ ਅਗਰ 40 ਤੋਂ 45,000 ਰੁਪਇਆ ਸਾਡਾ ਉਹ ਬਣਦਾ ਹੈ, ਉਹ ਅਸੀਂ ਵਿੱਚ ਜ਼ਿਕਰ ਨਹੀਂ, ਕਿਉਂਕਿ ਉਸ ਦੇ ਇੱਕ ਤੇ ਤੁਹਾਡੀ ਇਤਨੀ ਵੱਡੀ ਇਨਵੈਸਟਮੈਂਟ ਹੈ। ਇਸ ਗੰਨੇ ਦਾ ਮੈਂ ਜਿਸ ਵਕਤ ਇਹ ਸ਼ੂਗਰ ਮਿਲ ਰਾਣਾ ਸਾਹਿਬ ਲੱਗੀ ਹੈ, ਇਹ ਤਕਰੀਬਨ 1998-99 ਚ ਮੈਂ ਪਹਿਲਾ ਕ੍ਰੈਸ਼ਿੰਗ ਸੀਜ਼ਨ ਸੀ। ਮੈਂ ਡੇ 1 ਤੋਂ ਇਹਦਾ ਜ਼ਿਮੀਦਾਰ ਹਾਂ, ਐਜ਼ ਅ ਗਰੋਵਰ ਸੀ ਔਰ 2020 ਤੱਕ 19 ਤੱਕ ਮੈਂ ਇਹਨਾਂ ਨੂੰ ਗੰਨਾ ਸਪਲਾਈ ਕੀਤਾ ਹੈ ਇਸ ਕਜਵਾਨੀ ਸ਼ੂਗਰ ਮਿਲ। ਮੈਂ ਇਸ ਦਾ ਮੇਨ ਗਰੋਵਰ ਰਿਹਾ। ਮੈਂ 200 ਤੋਂ 250 ਏਕੜ ਤੱਕ ਇਸ ਦਾ ਜ਼ਿਮੀਦਾਰ ਆ, ਮੇਰਾ ਮੈਕਸਿਮਮ ਸੀ। ਮੈਂ ਇਹਦੇ ਵਿੱਚ 10-20 ਹਜ਼ਾਰ ਏਕੜ ਦਾ ਇਹਨਾਂ ਨੂੰ ਸੀਡ ਵੀ ਸਪਲਾਈ ਕੀਤਾ ਹੈ, ਮੁਖਤਲਿਫ ਇਦਾਰਿਆਂ ਤੋਂ ਸੀਡ ਲਿਆ। ਲੇਕਿਨ ਜਮਾ ਤਫਰੀਕ ਕਰਕੇ ਜੋ ਹਾਲਤ ਅਸੀਂ ਤੇ ਉੱਥੇ ਦੇ ਉੱਥੇ ਹੀ ਖੜੇ ਆ। ਜ਼ਿਮੀਦਾਰ ਤੇ ਸਾਨੂੰ ਕਦੀ ਕਿਸੇ ਇਹਨਾਂ ਨੇ ਲੁੱਟ ਲਿਆ, ਕਦੀ ਗਵਰਨਮੈਂਟ ਦੀਆਂ ਪੁਲਿਸੀਆਂ ਨੇ ਲੁੱਟ ਲਿਆ। ਇਹਨਾਂ ਨੇ ਇੱਕ ਇਦਾਰੇ ਚੋਂ 4 ਇਦਾਰੇ ਐਕਸਟੈਂਸ਼ਨ ਦੇ ਨਾਮ ਤੇ ਬਣਾ ਲਏ ਨੇ ਔਰ ਇਸ ਜ਼ਿਮੀਦਾਰ ਨੂੰ ਤਬਾਹ ਬਰਬਾਦ ਕਰਕੇ ਰੱਖ ਦਿੱਤਾ ਗਿਆ ਹੈ। ਅੱਲਾਹ ਤਾਲਾ ਤੁਹਾਨੂੰ ਤੁਹਾਡੇ ਵਸਾਤਤ ਨਾਲ ਸਾਡੇ ਹੁਕਮਰਾਨੇ ਬਾਲਾ ਜਿਹੜੇ ਨੇ ਇਹ ਉਹਨਾਂ ਦੇ ਕੰਨਾਂ ਤੇ ਆਵਾਜ਼ ਜਾਏ, ਜਿਹੜੇ ਬਹਿ ਕੇ ਕੈਲਕੂਲੇਸ਼ਨ ਕਰਦੇ ਨੇ ਕਿ ਜਨਾਬ ਜ਼ਿਮੀਦਾਰ ਨੂੰ ਅਸੀਂ ਟਰੈਕਟਰ ਵਿੱਚ ਫੈਸਿਲਿਟੇਟ ਕਰ ਰਿਹਾ, ਫਲਾਂ ਸਬਸਿਡੀ ਦੇ ਰਿਹਾ, ਫਲਾਂ ਸਬਸਿਡੀ। ਟਰੈਕਟਰ ਵੀ ਬੜੇ ਨਜ਼ਰ ਆ ਰਹੇ ਨੇ ਕਿ ਪੂਰੇ ਪਿੰਡ ਦੇ ਵਿੱਚ ਕਿੰਨੇ ਟਰੈਕਟਰ ਨਿਕਲੇ ਨੇ ਕਿ ਪਿੰਡ ਦੇ ਵਿੱਚ 50-200 ਜ਼ਿਮੀਦਾਰ ਹੈ ਤੇ ਇੱਕ ਵੀ ਟਰੈਕਟਰ ਨਹੀਂ ਆਇਆ। ਇੱਕ ਕਾਬਲਾ ਵੀ ਨਹੀਂ ਆਉਂਦਾ। ਇੱਕ ਜ਼ਿਮੀਦਾਰ ਨੂੰ ਲਾਓ ਨਾ ਤੇ ਉਹ ਕਾਬਲਾ ਪਤਾ ਨਹੀਂ ਉਹਨੇ ਪਾਣਾ ਕਿੱਥੇ ਹੈ। ਇਹ ਤਾਂ ਉਹ ਜੰਜ ਚੋਂ ਇੱਕ ਬੰਦੇ ਨੂੰ ਰੋਟੀ ਖਵਾ ਦਿੱਤੀ, ਬਾਕੀ ਸਾਰੀ ਜੰਜ ਭੁੱਖੀ ਤੋੜ ਦਿੱਤੀ ਤੇ ਕਹਿਣਾ ਵੀ ਮੌਜਾਂ ਕਰਾਤੀਆਂ ਤੁਹਾਡੀ। ਇਹ ਜਿਹੜਾ ਤੁਸੀਂ ਖਰਚਾ ਲਾਇਆ ਨਾ ਜੀ, ਇਹਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਸੀਡ 1 ਏਕੜ ਚ ਪਹਿਲਾਂ ਕਿੰਨੇ ਦਾ? ਸੌਰੀ, ਸੀਡ ਦੇ ਵਿੱਚ ਕਮ ਸੇ ਕਮ 100 ਜਿਹੜਾ ਹੈ ਨਾ ਜੀ 100 ਮਣ ਦੇ ਕਰੀਬ ਜਿਹੜਾ ਅੱਛਾ
ਜ਼ਿਮੀਦਾਰ ਹੈ ਉਹ 100 ਮਣ ਪਾਏਗਾ ਔਰ ਅਸੀਂ ਉਹ ਸੀਡ ਦੀ ਵੀ ਮਿਸਿੰਗ ਕਰ ਰਹੇ ਹਾਂ। ਕਮ ਸੇ ਕਮ 30 ਤੋਂ 35,000 ਰੁਪਏ ਦਾ ਤਾਂ ਸਾਡਾ ਸੀਡ ਪੈ ਰਿਹਾ। ਸੀਡ ਦੇ ਵਿੱਚ ਰੇਟ ਉਸ ਵਕਤ ਜ਼ਿਆਦਾ ਹੁੰਦੇ ਨੇ। ਸੀਡ ਦਾ ਕਮ ਸੇ ਕਮ ਸਾਨੂੰ 500 ਰੁਪਏ ਅਯੂਬ ਰਿਸਰਚ ਚੋਂ ਵੀ ਇਸ ਦਫਾ ਸੀਡ ਮਿਲਿਆ ਬਮੈ ਆਗ ਖੋਰੀ। ਸਾਨੂੰ ਆਗ ਖੋਰੀ ਦੇ ਨਾਲ ਬੀਜ ਮਿਲਦਾ ਹੈ ਗਵਰਨਮੈਂਟ ਦੇ ਇਦਾਰਿਆਂ ਤੋਂ। ਇਹ ਜ਼ਿਮੀਦਾਰ ਦਾ ਇਧਰ ਚੁੱਕੇ ਉਹਨਾਂ ਦਾ ਮਾਂ ਪਿਓ ਹੈ ਨਾ। ਗਵਰਨਮੈਂਟ ਦੇ ਪਿੱਛੇ ਵੀ ਜਿਹੜੇ ਉਹਦੇ ਅਫੀਸਰਾਨ ਨੇ, ਫਿਰ ਉਸ ਰਿਸਰਚ ਦੇ ਇੰਸਟੀਚਿਊਟ ਦੇ ਇਦਾਰੇ ਨੇ, ਉਹਨਾਂ ਨੇ ਬੜਾ ਮਾਲ ਖਾਣਾ ਹੈ। ਉਹਨਾਂ ਦਾ ਸਾਨੂੰ ਇਹ ਪਾਂਦ ਔਰ ਖੋਰੀ ਵੀ ਬੀਜ ਚ ਮਿਲਦਾ ਹੈ ਵੇਟ ਕਰਕੇ। ਸਾਡੇ ਸਾਫ ਸੁਥਰੇ ਗੰਨੇ ਦਾ ਉਹ ਰੇਟ ਨਹੀਂ ਨਾ, ਕਿਉਂਕਿ ਸਾਡੇ ਪਿੱਛੇ ਜਨਾਬ ਨਾ ਕੋਈ ਸਾਡਾ ਪੁਰਸਾਨੇ ਹਾਲ ਨਹੀਂ ਨਾ ਜ਼ਿਮੀਦਾਰ ਦਾ। ਅੱਛਾ ਕਾਦਰੀ ਸਾਹਿਬ ਨਾ, ਹੁਣ ਦੇਖੋ ਗੱਲ ਇਹ ਆ ਕਿ ਹੁਣ ਜ਼ਿਮੀਦਾਰ ਦਾ ਗੰਨਾ ਵਾ ਨਾ, ਇਹਨੂੰ ਅਗਰ ਥੋੜੀ ਜੀ ਗੱਲ ਚੱਲੇ ਨਾ ਵੀ ਇਹਨੂੰ ਯਾਰ ਕੋਈ 100 ਰੁਪਇਆ ਵਧਾ ਦਿਓ, ਉਹ ਕਹਿੰਦੇ ਜੀ ਅਫੋਰਡੇਬਿਲਟੀ ਨਹੀਂ ਹੈ, ਇਹ ਜੀ ਬਾਰਾ ਨਹੀਂ ਖਾਂਦਾ। ਹੁਣ ਦੂਸਰੇ ਪਾਸੇ ਦੇਖੋ ਕਿ 200 ਰੁਪਏ ਕਿਲੋ ਵਾਲਾ ਤੁਹਾਡਾ ਜਿਹੜਾ ਮੈਦਾ ਵਾ ਤੇ ਉਹ ਤੇ ਚੀਨੀ 150 ਵਾਲੀ 150 200 ਵਾਲੀ ਉਹ ਸ਼ਾਮਲ ਹੁੰਦੀ ਹੈ ਤੇ ਮਠਾਈ ਜਿਹੜੀ ਹੈ ਨਾ 1000 ਰੁਪਏ ਵਿਕਦੀ ਆ। ਦੂਸਰੇ ਪਾਸੇ ਜਦੋਂ ਤੁਸੀਂ ਜੂਸ ਦੀ ਸ਼ਕਲ ਤੇ ਗੰਨੇ ਦਾ ਜੂਸ ਲੈਣੇ ਆ, ਉਹ 20 ਲੱਖ ਤੋਂ ਦੇ ਨੇੜੇ ਜਿੰਨਾ ਜੂਸ ਨਿਕਲਦਾ ਵਾ ਨਾ, 20 ਲੱਖ ਰੁਪਏ ਦਾ ਜੂਸ ਨਿਕਲਦਾ ਬਿਲਕੁਲ 1 ਏਕੜ ਚੋਂ। ਅੱਛਾ ਹਾਂ, ਉੱਥੋਂ ਤੁਸੀਂ ਦੇਖ ਲਓ ਤੇ ਜ਼ਿਮੀਦਾਰ ਨੂੰ ਤੁਸੀਂ ਕਿੰਨਾ ਦਿੰਨੇ ਆ ਵੀ ਇਹ ਦੇਖ ਲਓ। ਦੂਸਰਾ ਇੱਕ ਬੜਾ ਵੱਡਾ ਜ਼ੁਲਮ ਹੈ ਜਿਹੜਾ ਅਸੀਂ ਜਾਂ ਗਵਰਨਮੈਂਟ ਨੇ ਅੱਜ ਤੱਕ ਕੈਲਕੂਲੇਟ ਹੀ ਨਹੀਂ ਕੀਤਾ। ਸ਼ਾਇਦ ਗਵਰਨਮੈਂਟ ਤੇ ਕਰਦੀ ਹੋਵੇ, ਲੇਕਿਨ ਸਾਨੂੰ ਅੱਜ ਤੱਕ ਪੂਰੀ ਲਾਈਫ ਵਿੱਚ ਬੈਨੀਫਿਟ ਨਹੀਂ ਮਿਲਿਆ। ਅਗਰ ਗਵਰਨਮੈਂਟ ਨੇ ਅੱਜ ਇਹਦਾ 375 ਜਾਂ 80 ਰੁਪਏ ਰੇਟ ਫਿਕਸ ਕੀਤਾ ਹੈ, ਅੱਜ ਚੀਨੀ ਦਾ ਇੱਕ ਰੇਟ ਹੈ 6 ਮਹੀਨੇ ਸਾਡੀ ਚੀਨੀ ਸਾਡਾ ਗੰਨਾ ਤੇ ਬਾਉਂਡ ਹੋ ਗਿਆ 375 ਰੁਪਏ। ਜਿਸ ਵਕਤ ਰੋਜ਼ਿਆਂ ਦੇ ਵਿੱਚ ਚੀਨੀ ਦਾ 200 350 60 ਰੁਪਏ ਕਿਲੋ ਦਾ ਰੇਟ ਅਪ ਹੁੰਦਾ ਹੈ, ਉਹ ਪ੍ਰੋਫਿਟ ਕਿਸ ਨੂੰ ਜਾਂਦਾ ਹੈ? ਕਿਉਂਕਿ ਸ਼ੂਗਰ ਮਿਲ ਨੇ ਤੇ ਗੰਨਾ ਖਰੀਦ ਲਿਆ 375 ਰੁਪਏ ਤੇ ਫਿਰ ਉੱਤੇ ਮਾਫੀਆ ਬੈਠੇ ਹੋਇਆਂ ਨੇ ਰਾਤ ਨੂੰ ਬਟਨ ਘੁਮਾਇਆ, ਚੀਨੀ ਮਹਿੰਗੀ ਕਰ ਦਿੱਤੀ 100 ਰੁਪਏ ਕਿਲੋ ਦਾ। ਉਹ ਪ੍ਰੋਫਿਟ ਕਿਹਨੂੰ ਜਾ ਰਿਹਾ ਹੈ? ਉਹਦੇ ਤੇ ਖਰਚਾ, ਉਸਤੇ ਤੇ ਨਵਾਂ ਗੰਨਾ ਖਰੀਦ ਕੇ ਉਹਨਾਂ ਨੇ ਨਵੀਂ ਚੀਨੀ ਬਣਾਈ ਨਹੀਂ ਹੈ। ਉਹਦਾ ਬੈਨੀਫਿਟ ਤਾਂ ਡਾਇਰੈਕਟਲੀ ਡੈਫੀਨੇਟ ਜ਼ਿਮੀਦਾਰ ਤੇ ਡਿਵਾਈਡ ਹੋਣਾ ਚਾਹੀਦਾ ਹੈ ਨਾ, ਜਿਸ ਰੇਸ਼ੋ ਨਾਲ ਗੰਨਾ ਖਰੀਦਿਆ ਗਿਆ ਹੈ। ਇਹ ਪਿਛਲੇ 4-5 ਸਾਲ ਚ ਨਾ ਸੂਰਤ ਹਾਲ ਇਹ ਹੈ ਕਿ ਚੀਨੀ 50 ਤੋਂ ਜਿਹੜਾ ਨਾ 150 ਕ੍ਰਾਸ ਕਰ ਗਈ। ਜੀ ਤੇ ਗੰਨਾ ਜਿਹੜਾ ਵਾ ਨਾ, ਗੰਨਾ 400 ਨਹੀਂ ਟੱਪਿਆ ਹੈ ਸਰ। 400 ਨਹੀਂ ਟੱਪਿਆ, ਲੇਕਿਨ ਜਿਹੜੀ ਚੀਨੀ 50 ਰੁਪਏ ਚ ਬਣਾਈ ਹੈ, ਗੰਨਾ 400 ਦਾ ਲੈ ਕੇ ਤੇ ਉਹ ਪ੍ਰੋਫਿਟ ਚੀਨੀ ਦਾ ਤੇ ਵਿਖਾਲਾ ਦੇ ਦਿੱਤਾ ਜੀ ਮੈਨੂੰ ਇਸ ਤੋਂ ਉੱਤੇ। ਇਹ ਹੁਣ ਗੰਨਾ ਦਾ ਰੇਟ ਹੈ ਨਾ, ਤੇ ਹੁਣ ਚੀਨੀ ਦਾ ਵੀ ਰੇਟ ਹੈ। ਚੀਨੀ ਦਾ ਰੇਟ ਜਿਹੜਾ ਹੈ, ਅਗਰ ਜਾਂ ਤੇ ਗੰਨਾ ਜ਼ਿਮੀਦਾਰ ਕੋਲੋਂ ਇਸ ਰੇਟ ਤੇ ਲਿਆ ਤੇ ਫਿਰ ਪੂਰਾ ਸਾਲ ਕਿਸੇ ਨੂੰ ਡਰ ਖੌਫ ਨਹੀਂ ਹੋਣਾ ਚਾਹੀਦਾ ਕਿ ਗੰਨੇ ਦਾ ਚੀਨੀ ਦਾ ਰੇਟ ਅਪ ਹੋਏਗਾ। ਕਿਸ ਵਜ੍ਹਾ? ਗੰਨਾ ਦਾ ਰਾ ਮਟੀਰੀਅਲ ਤੇ ਗੰਨਾ ਹੈ, ਗੰਨਾ ਚਲਾ ਗਿਆ, ਬਿਜਲੀ ਬਲ ਗਈ, ਚੀਨੀ ਬਲ ਗਈ, ਚੀਨੀ ਬਣ ਗਈ। ਪੂਰਾ ਸਾਲ ਸਾਡੇ ਨਾਲ ਹੁੰਦੀ ਯਾਰ, ਰੋਜ਼ ਚੀਨੀ ਜੀ 2 ਰੁਪਏ ਵੱਧ ਗਈ, 10 ਰੁਪਏ ਵੱਧ ਗਈ, 20 ਰੁਪਏ ਵੱਧ ਗਈ। ਇਸ ਤੇ ਕਿਹੜਾ ਅਲਾਦੀਨ ਦਾ ਚਿਰਾਗ ਬਲਦਾ ਹੈ ਕਿ ਜਿੰਦੇ ਨਾਲ ਇਹਨੂੰ ਜਨਾਬ ਉਹ ਚੀਨੀ ਨੂੰ ਫਿਰ ਇਹਨੂੰ ਸੇਕਾ ਦੇਣਾ ਪੈਂਦਾ ਬਣੀ ਹੋਈ ਨੂੰ। ਮੈਂ ਇੱਕ ਛੋਟਾ ਜਿਹਾ ਸਵਾਲ ਕਰਾਂਗਾ ਤੇ ਫਿਰ ਉਹਦੇ ਤੋਂ ਫਿਰ ਮੈਂ ਆਪਣੀ ਅਗਲੀ ਅਜ਼ੰਪਸ਼ਨ ਨਾਲ ਜਾਵਾਂਗਾ। ਕਾਜ਼ੀ ਸਾਹਿਬ, ਤੁਸੀਂ ਅੱਜ ਤੋਂ 5 ਸਾਲ ਪਹਿਲੇ ਕਿੰਨਾ ਕਮਾਦ ਲਾ ਰਹੇ ਸੀ? 200 ਏਕੜ ਤਕਰੀਬਨ 200 ਪਲੱਸ ਸੀ। 200 ਪਲੱਸ। ਹੁਣ ਕਿੰਨਾ ਵਾ? ਇਸ ਟਾਈਮ ਮੈਂ 25 ਏਕੜ ਤੇ ਆ ਰਿਹਾ ਔਰ ਇਹਨੂੰ ਮੈਂ ਗੰਨੇ ਨੂੰ ਰਾਤ ਨੂੰ ਹੱਥ ਬੰਨਣਾ ਕਿ ਮੇਰੀ ਜਾਨ ਛੋੜ ਦੇ। ਇਸ ਦਫਾ ਮੇਰਾ ਖਿਆਲ ਹੈ ਸ਼ਾਇਦ ਅਗਲੇ ਦਫਾ ਇਹ ਮੇਰੇ ਹੱਥ ਬੰਨੇ ਵੇਖ ਲਵੇ ਤੇ ਮੈਂ ਸ਼ਾਇਦ ਗੰਨਾ ਗੁੜ ਜੋਗਾ ਰੋਕਾਂ। ਅਗਲੇ ਸਾਲ ਮੇਰਾ ਗੱਲ ਇਹਨੂੰ ਮੈਂ ਰੋਟਾ ਮਾਰੀ ਜਾ ਰਿਹਾ, 2 ਏਕੜ ਰੱਖਾਂਗਾ, ਘਰ ਦਾ ਗੁੜ ਸ਼ੱਕਰ ਤੁਹਾਡੇ ਰੰਗੇ ਬਿਰਾਦ ਹੈ ਕਿ ਮौज ਕਰਾਂਗੇ, ਗੁੜ ਤਾਜ਼ਾ ਬਣਾ ਕੇ ਦਿਖਾਵਾਂਗੇ। ਮੈਂ ਜਿਹੜੀ ਤਸਵੀਰ ਦਿਖਾਣਾ ਚਾਹ ਰਿਹਾ ਸੀ ਨਾ, ਇਹੀ ਸੀ ਵੀ ਕਿੱਥੇ ਯਾਨੀ ਕਿ 200 ਏਕੜ ਤੇ ਕਿੱਥੇ 25 ਏਕੜ, 8 ਗੁਣਾ ਯਾਨੀ ਕਿ ਘਟ ਗਿਆ। ਅਗਲੀ ਦਫਾ ਇਹ ਵੀ ਮਜਬੂਰੀ ਸੀ 25 ਏਕੜ ਦੀ। ਹਾਂ ਮਜਬੂਰੀ ਸੀ, ਔਰ ਅਗਲੀ ਦਫਾ ਇਹ ਬਿਲਕੁਲ ਘਟ ਜਾਣਾ। ਤੇ ਇਹ ਨਾ ਹੁਣ ਜਦੋਂ ਤੁਸੀਂ ਕਿਸਾਨ ਦੀ ਜ਼ਿੰਦਗੀ 'ਚ ਮਿਠਾਸ ਨਹੀਂ ਨਾ ਰਹਿਣ ਦਿੱਤੀ, ਤੇ ਹੁਣ ਤੁਹਾਨੂੰ ਵੀ ਮਿਠਾਸ ਇੱਥੋਂ ਨਹੀਂ ਲੱਭਣੀ ਹੈ। ਨਹੀਂ ਲੱਭਣੀ ਬਿਲਕੁਲ। ਇਹ ਡਾਲਰਾਂ ਦੀ ਸ਼ਕਲ 'ਚ ਮਿਠਾਸ ਜਿਹੜੀ ਹੈ ਨਾ ਤੁਹਾਨੂੰ ਲਿਆਣੀ ਪੈਣੀ ਆ। ਤੇ ਕਹਿੰਦੇ ਹੁੰਦੇ ਆ ਵੀ ਫਿਰ ਆਪੇ ਪਤਾ ਲੱਗ ਜਾਏਗਾ, 11ਵੀਂ ਦਾ ਪਤਾ 12ਵੀਂ ਲੱਗੇਗਾ ਇਨਸ਼ਾਅੱਲਾ, ਔਰ ਲੱਗੇਗਾ ਤੇ ਫਿਰ ਇੱਕ ਹੋਰ ਆ, ਇਹ ਮਿਲ ਵਾਲੇ ਜਿਨ੍ਹਾਂ ਨੇ ਇੰਨੀ ਬੜੀ ਕਰੋੜਾਂ ਰੁਪਏ ਦੀ ਮਿੱਲਾਂ ਖੜੀਆਂ ਕੀਤੀਆਂ ਹੋਈਆਂ ਨਾ, ਜਦੋਂ ਮੱਝ ਨੂੰ ਪੱਠੇ ਨਹੀਂ ਨਾ ਮਿਲਨੇ ਹੈ ਤੇ ਮੱਝ ਬੇਕਾਰ ਹੋ ਜਾਣੀ ਹੈ। ਜਦੋਂ ਇਹ ਕਮਾਦ ਨਹੀਂ ਰਹਿਣਾ ਹੈ ਤੇ ਮਿੱਲਾਂ ਖੜੀਆਂ ਇੰਜ ਹੀ ਰਹਿ ਜਾਣਗੀਆਂ ਜਿਸ ਤਰ੍ਹਾਂ ਸੀਐਨਜੀ ਦੇ ਪੰਪ ਆ। ਬਿਲਕੁਲ ਇਹ ਸਬਕ ਸਿੱਖਣ ਕੁਝ ਜਗ੍ਹਾ ਤੇ। ਇਹ ਆਪਣੇ ਮਿਲ ਮਾਫੀਆ ਇਹਨਾਂ ਨੂੰ ਪਤਾ ਹੈ। ਕੁਝ ਜਗ੍ਹਾ ਤੇ ਜਿਹਨੂੰ ਅਸੀਂ ਬਕੜੇ ਕਹਿੰਦੇ ਆ ਨਾ, ਜਿਹਨੂੰ ਅਸੀਂ ਸ਼ਲਜਮ ਕਹਿੰਦੇ ਆ ਨਾ, ਜਿਹਨੂੰ ਚਿਕੰਦਰ ਕਹਿੰਦੇ ਆ ਨਾ, ਉਹ ਕੁਝ ਮਿੱਲਾਂ ਮਿੰਤਾਂ ਤਰਲੇ ਵੱਖ ਕਰਦੀਆਂ ਨੇ। ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਅਗਰ ਕਿਸੇ ਮਿਲ ਮਾਲਕ ਨੂੰ ਸ਼ੌਕ ਹੋਵੇ ਤੇ ਇਹ ਉੱਪਰ ਵਾਲਾ ਏਰੀਆ ਜਾ ਕੇ ਸਰਗੋਦਾ ਜਾਂ ਇਹ ਸਾਈਡ ਜਾ ਕੇ ਦੇਖੇ,
ਉਹਨਾਂ ਨੇ 10-10 20-20 ਏਕੜ ਮਜਬੂਰ ਹੋ ਕੇ ਬਕੜੇ ਲਵਾਣੇ, ਉਹ ਚਿਕੰਦਰ ਲਗਵਾ ਕੇ ਆਪਣੀਆਂ ਮਿੱਲਾਂ ਚਲਾਉਣ। ਔਰ ਤੁਸੀਂ ਅੱਲਾ ਦੇ ਫਜ਼ਲ ਨਾਲ ਜਿਹੜਾ ਜ਼ੁਲਮ ਤੁਸੀਂ ਕਰ ਰਹੇ ਹੋ ਨਾ ਕਿਸਾਨ ਨਾਲ, ਉਸ ਵਕਤ ਤੋਂ ਡਰੋ ਕਿ ਤੁਸੀਂ ਜਨਾਬ ਇਸ ਗੰਨੇ ਨੂੰ ਤਰਸ ਜਾਓਗੇ। ਅੱਛਾ, ਇੱਕ ਮਸਲਾ ਦੇਖੋ, ਇੱਕ ਨਹੀਂ ਹੈ। ਇੱਕ ਤਾਂ ਮਸਲਾ ਹੈ ਕਿ ਇਹਦੇ 'ਚ ਤੁਹਾਨੂੰ ਪੈਸਾ ਘੱਟ ਖਸਾਰਾ ਵਾ। ਦੂਸਰਾ ਇਹ ਹੈ ਕਿ ਬਾਅਦ ਔਕਾਤ ਸਾਲ ਤੁਹਾਨੂੰ ਪੈਸਾ ਨਹੀਂ ਮਿਲਦਾ ਹੈ। ਇੱਕ ਸਾਲ ਉਹਨੇ ਪੈਸਾ ਖਰਚ ਲਿਆ ਜ਼ਿਮੀਂਦਾਰ ਨੇ, ਇੱਕ ਸਾਲ ਉਹ ਉਡੀਕਦਾ ਰਹੇਗਾ ਆਪਣੇ ਪੈਸੇ ਨੂੰ। ਬਿਲਕੁਲ ਹੈ ਇਸ ਤਰ੍ਹਾਂ, ਯਾਨੀ ਕਿ ਜਿਹੜੀ ਸੂਰਤ ਹਾਲ ਚੱਲ ਰਹੀ ਹੈ ਨਾ, ਇਹ ਬਿਲਕੁਲ ਵੀ ਨਹੀਂ ਹੈ। ਤੇ ਮੈਨੂੰ ਤਾਂ ਨਹੀਂ ਲੱਗਦਾ ਹੈ ਕਿ ਜ਼ਰਾਤ ਦਾ ਕੋਈ ਵੀ ਇੱਕ ਸੈਕਟਰ ਜਿਹੜਾ ਵਾ ਨਾ, ਵੀ ਕਣਕ ਮੱਕੀ ਉਸ ਦਾ ਇਹ ਹਾਲ ਆ, ਕਮਾਦ ਦਾ ਇਹ ਹਾਲ ਆ। ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਫਸਲ ਤੇ ਲਿਆਉਣਾ ਚਾਹ ਰਹੇ ਆ ਇਹ ਸਰ। ਫਸਲ ਤੇ ਇਹ ਲਿਆਣਾ ਚਾਹ ਰਹੇ ਨੇ ਮੇਰੇ ਖਿਆਲ ਦੇ ਵਿੱਚ ਕਿ ਇਹ ਜਿਹੜਾ ਹੈ ਨਾ ਗੰਨਾ, ਅਸਲ ਵਿੱਚ ਨਾ ਜਿਹੜੀ ਪੂਰੀ ਇਸ ਮਾਫੀਆ ਦਾ ਕੰਮ ਇਹ ਹੋ ਰਿਹਾ ਹੈ ਨਾ ਕਿ ਜ਼ਿਮੀਦਾਰ ਤਬਾਹ ਬਰਬਾਦ ਹੋ ਜਾਏ, ਬਾਹਰੋਂ ਡਾਲਰਾਂ ਚੀਜ਼ਾਂ ਆਣ, ਪਾਕਿਸਤਾਨ ਦਾ ਜ਼ਰੇ ਮੁਬਾਦਲਾ ਬਾਹਰ ਜਾਂਦਾ ਰਹੇ, ਸਾਨੂੰ ਕਮਿਸ਼ਨ ਲੱਭਦਾ ਰਹੇ, ਸਾਨੂੰ ਕੋਈ ਗਰਜ਼ ਨਹੀਂ। ਲੋਕਲ ਸ਼ੈ ਨਹੀਂ ਹੋਣੀ ਚਾਹੀਦੀ, ਲੋਕਲ ਸ਼ੈ ਨਹੀਂ ਹੋਣੀ ਚਾਹੀਦੀ। ਇਹਨਾਂ ਦੇ ਅਜ਼ਾਇਮ ਇਹ ਨੇ ਕਿ ਹਰ ਚੀਜ਼ ਅਸੀਂ ਖਰੀਦ ਕੇ, ਤੁਸੀਂ ਵੇਖੋ ਮਿਨ ਹੈਸਲ ਕੌਮ ਅਸੀਂ ਇਤਨਾ ਆਪਣੇ ਮੁਲਕ ਨਾਲ ਜ਼ੁਲਮ ਔਰ ਜ਼ਿਆਦਤੀ ਕਰ ਰਿਹਾ ਹੈ, ਇਤਨਾ ਜ਼ੁਲਮ ਔਰ ਜ਼ਿਆਦਤੀ ਕਰ ਰਿਹਾ। ਜਿਹੜੀਆਂ ਚੀਜ਼ਾਂ ਇੱਥੇ ਪੈਦਾ ਹੋ ਸਕਦੀਆਂ ਨੇ ਅਸੀਂ ਜਾਣਬੁੱਝ ਕੇ ਬਾਹਰੋਂ ਖਰੀਦ ਕੇ ਸਾਡਾ ਸਾਰਾ ਕਰੋੜਾਂ ਰੁਪਏ ਦਾ ਜ਼ਰੇ ਮੁਬਾਦਲਾ ਅਸੀਂ ਤਬਾਹ ਬਰਬਾਦ ਕਰ ਰਹੇ। ਹੁਣ ਬਰਾਜ਼ੀਲ ਆ, ਅਰਜਨਟਾਈਨ ਆ, ਉੱਥੇ ਕਮਾਦ ਤੋਂ ਖੰਡ ਤੋਂ ਇਲਾਵਾ ਉਹਨਾਂ ਨੇ ਨਾ ਫਿਊਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਮੁਲਕ ਯਾਨੀ ਕਿ ਅੱਗੇ ਨੂੰ ਜਿਹੜਾ ਵਾ ਨਾ ਜਾ ਰਿਹਾ। ਤੇ ਸਾਡੇ ਕਮਾਦ ਦੀ ਫਸਲ ਅਸੀਂ ਸੋਚ ਰਹੇ ਸੀ ਵੀ ਪਹਿਲੋਂ ਕੋਈ 5-7 ਸਾਲ ਪਹਿਲੇ ਵੀ ਪਾਕਿਸਤਾਨ 'ਚ ਵੀ ਉਹ ਸਟੇਜ ਆਏਗੀ ਜਦੋਂ ਇੱਥੇ ਗੰਨੇ ਦੇ ਰਸ ਤੋਂ ਨਾ ਫਿਊਲ ਬਣੇਗਾ, ਲੇਕਿਨ ਇਹਨਾਂ ਨੇ ਤਾਂ ਗੰਨੇ ਨੂੰ ਜਿਹੜਾ ਜੜੋਂ ਹੀ ਮਿਟਾ ਦਿੱਤਾ। ਇਹਨਾਂ ਨੇ ਤਾਂ ਜੜੋਂ ਮਿਟਾ ਦਿੱਤਾ ਜੀ ਗੰਨੇ ਦੇ, ਇਹਨਾਂ ਨੇ ਤਾਂ ਜ਼ਿਮੀਦਾਰ ਹੀ ਮਿਟਾ ਦਿੱਤਾ। ਜੇ ਤੁਸੀਂ ਜ਼ਿਮੀਦਾਰ ਮਾਰ ਦੇਣਾ ਤੇ ਗੰਨਾ ਪੈਦਾ ਕਿਹਨੇ ਕਰਨਾ ਹੈ ਨਾ ਰਾਣਾ ਸਾਹਿਬ। ਇਹਨਾਂ ਨੇ ਤਾਂ ਜ਼ਿਮੀਦਾਰ ਮਾਰ, ਅਸਲ ਇਹ ਹੈ ਇਹਨਾਂ ਨੇ ਕਿਹਾ ਕਿ ਗੰਨਾ ਤਾਂ ਮਰੇਗਾ ਜੇ ਜ਼ਿਮੀਦਾਰ ਨੂੰ ਮਾਰੋਗੇ। ਇਹਨਾਂ ਨੇ ਐਸੇ ਟੀਕੇ ਇਜਾਦ ਕਰ ਦਿੱਤੇ, ਤੁਸੀਂ ਅੰਦਾਜ਼ਾ ਕਰੋ ਕਦੀ ਜ਼ਿੰਦਗੀ 'ਚ ਤੁਸੀਂ ਸੋਚ ਸਕਦੇ ਸੀ ਕਿ ਗੰਦਮ ਦਾ ਆਇਆ ਅਸਰ ਹੋਏਗਾ? ਹਾਂਜੀ, ਇਹ ਗੰਨੇ ਦਾ ਆਇਆ ਅਸਰ ਹੋਏਗਾ? ਸੋਚ ਸਕਦੇ ਸੀ ਕਿ ਗੰਨੇ ਨਾਲ ਆਇਆ ਹੋਏਗਾ? ਇੱਕ ਪਾਸੇ ਤੁਸੀਂ ਕਹਿੰਦੇ ਵੀ ਜ਼ਿਮੀਦਾਰ ਇੰਡਸਟਰੀ, ਹੁਣ ਤੁਸੀਂ ਇਸ ਤਰੀਕੇ ਨਾਲ ਜਿਹੜਾ ਠੇਕੇਦਾਰ ਆ ਨਾ ਉਹਨੂੰ ਤਾਂ ਬਿਲਕੁਲ ਕੱਢ ਦਿੱਤਾ, ਕਿਉਂਕਿ ਕੋਈ ਬੰਦਾ ਐਸੀ ਜਗ੍ਹਾ ਪੈਸਾ ਇਨਵੈਸਟ ਨਹੀਂ ਕਰਦਾ ਜਿੱਥੋਂ ਉਹਨੂੰ ਖਸਾਰਾ ਹੋਵੇ। ਬਿਲਕੁਲ। ਫਿਰ ਦੂਸਰੇ ਨੰਬਰ ਤੇ ਜਿਹਨੇ ਲੋਕਾਂ ਦੀ ਆਪਣੀ ਜ਼ਮੀਨ ਆ ਉਹ ਵੀ ਜਾਂ ਨੈਗੇਟਿਵ ਵਿੱਚ ਆ ਜਾਂ ਜ਼ੀਰੋ 'ਚ। ਬਿਲਕੁਲ ਸਹੀ ਗੱਲ ਹੈ। ਤੇ ਇਹ ਸੂਰਤ ਹਾਲ ਯਾਨੀ ਕਿ ਜਿਹੜਾ ਵਾ ਨਾ ਜ਼ਿਮੀਦਾਰੇ ਦੀ ਹੋਈ ਖੜੀ। ਇਹ ਤਾਂ ਸ਼ਿਕਾਇਤਾਂ ਤਾਂ ਇੰਨੀਆਂ ਵਾ, ਮਹਿਰੂਮੀਆਂ ਇੰਨੀਆਂ ਵਾ ਵੀ ਇਹਦੇ ਤੇ ਘੰਟਿਆਂ ਗੱਲ ਹੋ ਸਕਦੀ ਆ। ਪਰ ਅਸੀਂ ਤਾਂ ਬਸ ਇਹ ਸੀ ਵੀ ਕੁਝ ਜਿਹੜੇ ਚੰਦ ਚੀਜ਼ ਦਾ ਨਿਕਾਸ ਆ ਨਾ ਜਿਹੜੇ। ਔਰ ਇਹ ਜਨਾਬ ਸਾਡੀ ਜਿਹੜੀ ਹੈ ਨਾ ਇਹ ਸਾਰੀ ਇਹ ਸਰੋਇਆ ਸਾਹਿਬ ਦੇ ਚੈਨਲ ਦੇ ਤਵਸਤ ਨਾਲ ਕੇਨ ਕਮਿਸ਼ਨਰ ਆਫ ਪੰਜਾਬ ਸਾਹਿਬ ਜਿਹੜੇ ਅੱਜ ਕੱਲ ਹੈ ਨੇ ਉਹਨਾਂ ਦੇ ਤਵਸਤ ਦੇ ਨਾਲ ਜਨਾਬ ਉਹਨਾਂ ਨੇ ਵੀ ਇੱਕ ਆਫਿਸ ਦੀ ਹੱਦ ਤੱਕ ਆਪਣਾ ਦਫ਼ਤਰ ਅਟੈਂਡ ਕੀਤਾ ਹੋਇਆ ਕਿਸੇ ਸ਼ੂਗਰ ਮਿਲ ਦਾ ਉਹਨਾਂ ਕੋਲ ਤੇ ਇੱਕ ਹਰ ਡੇਲੀ ਕ੍ਰੈਸ਼ਿੰਗ ਦਾ ਡਾਟਾ ਹੈ। ਕਮ ਅਜ਼ ਕਮ खुदा रा इस किसान ते रहम करन, किसी मिल का डाटा तो चेक करें कि जनाब ए मिल ने आज नवा क्रैशिंग सीजन किया, इन्हों की पिछली पेमेंट डिफाल्ट चो निकल गई है कि नहीं निकल गई, कि जमीन कि किसान नूं इस साल की लुट मार करके जनाब अगले साल के पैसे देंगे और ये पिछले बेचारे इंतजार होणगे कि असी पिछले साल फिर पैसे देंगे। बल्कि ये हुण मैं पिछले दिन एक बंदे दी सुन रहा सी, उन्हां कोल 70 किले कमाल सी, वो कहंदे असी एक गन्ना भी नहीं देना, असी गुड़ बनावांगे हैं। यानी कि हुण लोकी जेड़ा ना पुराना हुण वो बेलने लभदे फिरदे आ। बिल्कुल इसी तरह बिल्कुल। ते इहदे च हुण अगर मिठा आएगा भी ना तो गुड़ वगैरह दी शक्ल च आएगा, शक्कर दी शक्ल च आएगा, ते ये जेड़ा चिट्टा मिठा वा ना जिथे ਜ਼ਹੂਰ ਕਾਦਰੀ ਸਾਹਿਬ ਨੇ ਕੇਨ ਕਮਿਸ਼ਨਰ ਦੀ ਗੱਲ ਕੀਤੀ, ਇੱਥੇ ਮੈਂ ਖਸੂਸੀ ਜ਼ਿਕਰ ਕਰੂੰਗਾ ਜ਼ਮਾਨ ਵੱਟੂ ਸਾਹਿਬ ਦਾ ਕਿ ਸਾਡੇ ਸਾਬਕਾ ਜਿਹੜੇ ਸੀ ਕੇਨ ਕਮਿਸ਼ਨਰ ਸੀ, ਕਮਾਲ ਉਹਨਾਂ ਦਾ ਤੁਹਾਡਾ ਰੋਲ ਤੇ ਤੁਸੀਂ ਰਾਜ਼ੀ ਹੋ? ਅਸੀਂ ਜ਼ਿੰਮੇਦਾਰ ਉਹਨਾਂ ਤੇ ਰਾਜ਼ੀ ਹਾਂ, ਉਹਨਾਂ ਤੇ ਰਾਜ਼ੀ ਹਾਂ। ਉਹਨਾਂ ਨੇ ਕਮ ਅਜ਼ ਕਮ ਆਪਣਾ ਹੱਕ ਹਲਾਲੀ ਅਦਾ ਕੀਤਾ ਹੈ। ਵਾਹ ਵਾਹ। ਅੱਗੇ ਉਹਨਾਂ ਤੇ ਅਮਲ ਜਿਤਨਾ ਹੋਇਆ ਹੈ, ਮਤਲਬ ਹੈ ਕਿ ਚੰਗਾ ਬੰਦਾ ਹੈ ਇੱਥੇ ਜਿਹੜਾ ਜ਼ਿਮੀਦਾਰ ਦਾ ਖੈਰ ਖਾਹ ਹੈ ਉਹ ਬੜਾ ਦੁਖਦਾ ਹੈ ਇਸ ਮਾਫੀਆ ਨੂੰ। मतलब है कि केन कमिश्नर ये शुगर मिल माफिया का एक इतना बड़ा माफिया है
ਗਵਰਨਮੈਂਟ ਨਾਲ ਇਹ ਮਿਲ ਕੇ ਕੰਮ ਕਰਦੇ ਨੇ। ਇਹਨਾਂ ਨੂੰ ਕੇਨ ਕਮਿਸ਼ਨਰ ਵੀ ਆਪਣਾ ਮਾਮਾ ਚਾਚਾ ਤਾਇਆ ਚਾਹੀਦਾ। ਔਰ ਇਹ ਸ਼ੂਗਰ ਮਿਲ ਮਾਫੀਆ ਔਰ ਗਵਰਨਮੈਂਟ ਇੱਕ ਕਿਸਮ ਦਾ ਨਾ, ਇਹ ਤੁਸੀਂ ਕਹਿ ਲਓ ਸੱਜਾ ਔਰ ਖੱਬਾ ਹੱਥ ਹੈ। ਕਿਸੇ ਦਾ ਮਾਮਾ ਬੈਠਾ, ਕਿਸੇ ਦਾ ਚਾਚਾ ਬੈਠਾ। ਜਿਹੜੇ ਗਵਰਨਮੈਂਟ ਦੇ ਵਿੱਚ ਬੈਠੇ ਨੇ, ਕਿਸੇ ਦੀਆਂ 5 ਸ਼ੂਗਰ ਮਿਲਾਂ ਨੇ, ਕਿਸੇ ਦੀਆਂ 4 ਨੇ। ਮਾਫੀਆ ਵੀ ਗਵਰਨਮੈਂਟ ਹੀ ਹੈ। गवर्नमेंट और माफिया अलग थलाग नहीं है ने। मतलब है कि ये हाथी के दांत दिखाने के और चबाने के और ने। ये असैम्बलियां दे लेक्चर और ने ते बाहर पिछे उन्हां इदारियां दे मालिक बैठे ने जनाब। ये कहंदे ने काम तुन के रखो। ਮੈਨੂੰ ਤਾਂ ਨਾ ਬਿਲਕੁਲ ਉਹ ਇੱਕ ਪੁਰਾਣੀ ਯਾਨੀ ਕਿ ਜਿਹੜਾ ਅਸੀਂ ਫਿਲਮਾਂ 'ਚ ਦੇਖਦੇ ਆ ਨਾ ਪੁਰਾਣੇ ਦੌਰ ਦੀਆਂ, ਵੀ ਕੈਦੀਆਂ ਨੂੰ ਨਾ ਜੰਜੀਰਾਂ 'ਚ ਬੰਨ੍ਹ ਕੇ ਸਿੱਟ ਦਿੰਦੇ ਸੀ ਤੇ ਭੁੱਖੇ ਸ਼ੇਰ ਉਹਨਾਂ ਤੇ ਛੱਡ ਦਿੰਦੇ ਸੀ। ਹੈ ਤੇ ਕਿਸਾਨ ਦਾ ਹਾਲ ਜਿਹੜਾ ਵਾ ਨਾ ਹੁਣ ਉਹੀ ਆ ਕਿ ਕਿਸਾਨ ਜੰਜੀਰਾਂ 'ਚ ਬੰਨ੍ਹਿਆ ਹੋਇਆ ਵਾ, ਉਸ ਤੇ ਜਿਹੜਾ ਵਾ ਨਾ ਸ਼ੇਰ ਜਾਂ ਕੁੱਤੇ ਛੱਡੇ ਹੋਏ ਆ। ਜੀ ਜੀ ਬਿਲਕੁਲ ਇਸੇ ਤਰ੍ਹਾਂ। ਉਹ ਜਿਨ੍ਹਾਂ ਦੀ ਗੱਲ ਅੱਗੇ ਕਰ ਰਹੇ ਸੀ ਜ਼ਮਾਨ ਵੱਟੂ ਸਾਹਿਬ ਨੇ, ਜਿਹੜਾ ਹਲਾਲੀ ਆਪਣਾ ਹੱਕ ਅਦਾ ਕੀਤਾ ਤੇ ਉਹਨਾਂ ਨੂੰ ਉਹ ਹਜੇ ਤੱਕ ਭੋਗਣਾ ਪੈ ਰਿਹਾ। ਦੁਬਾਰਾ ਉਹਨਾਂ ਨੂੰ ਕੇਨ ਕਮਿਸ਼ਨਰ ਨਹੀਂ ਲਾਇਆ ਅਜੇ ਤੱਕ। ਤੇ ਅਸੀਂ ਇਸ ਵੀਡੀਓ ਦੇ ਰਾਹੀਂ ਇਹ ਵੀ ਕਵਾਂਗੇ ਕਿ ਸਾਨੂੰ ਉਹੀ ਕੇਨ ਕਮਿਸ਼ਨਰ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਮਿੱਲਾਂ ਵਾਲੇ ਇਦਾਂ ਡਰਦੇ ਸੀ ਜਿਵੇਂ ਕਾਂ ਗਲੇਲੇ ਤੋਂ ਡਰਦਾ, ਇਦਾਂ ਜ਼ਮਾਨ ਵੱਟੂ ਦੇ ਨਾਂ ਤੋਂ ਡਰਦੇ ਸੀ। ਉਹ ਹੱਕ ਦੀ ਗੱਲ ਕਰਦਾ। ਜ਼ਮਾਨ ਵੱਟੂ ਦੇ ਦੌਰ ਵਿੱਚ ਮੇਰਾ ਅੱਜ ਤੱਕ ਸ਼ੂਗਰ ਮਿਲ ਨਾਲ ਇਸੇ ਹੀ ਰੋਲੇ ਦਾ ਕੇਸ ਚੱਲ ਰਿਹਾ ਔਰ ਉਹਨਾਂ ਨੇ ਉਹ ਆਰਡਰ ਕੀਤੇ ਹੋਏ ਨੇ ਪਰਚੇ ਦੇ। ਵਾਹ ਵਾਹ ਵਾਹ, ਕੀ ਬਾਤ। 25 ਲੱਖ ਰੁਪਏ ਦੀ ਰਿਕਵਰੀ ਹੈ ਅਜੇ ਤੱਕ 2016 ਦੀ ਫਿਰਦੀ ਜਾਂਦੀ। ਬਹੁਤ ਸਾਰੇ ਦੋਸਤਾਂ ਦੀ ਨਾ ਇਹ ਕਹਿਣਾ ਸੀ ਵੀ ਇਹ ਗੰਨੇ ਤੇ ਵੀਡੀਓ ਕਰੋ, ਗੰਨੇ ਤੇ ਵੀਡੀਓ ਕਰੋ। ਅਸੀਂ ਸਾਡਾ ਕੋਈ ਪੁਰਸਾਨੇ ਹਾਲ ਨਹੀਂ ਹੈ। ਉਹ ਹੁਣ ਸਾਡੀ ਗੱਲ ਜਿਹੜੀ ਆ ਨਾ ਬਿਲਕੁਲ ਉਹ ਹੈ ਪਰਿੰਦੇ ਵਾਲੀ, ਵੀ ਉਹਨੇ ਕਿਹਾ ਵੀ ਪਾਣੀ ਮੇਰੀ ਚੁੰਝ ਦੇ ਪਾਣੀ ਨਾਲ ਨਾ ਅੱਗ ਤਾਂ ਨਹੀਂ ਬੁਝਣੀ, ਪਰ ਇਹ ਹੋ ਜਾਏਗਾ ਵੀ ਹਿੱਸਾ ਪੈ ਜਾਏਗਾ। ਤੇ ਅਸੀਂ ਵੀ ਬਸ ਅਸੀਂ ਵੀ ਇਮਾਨਦਾਰੀ ਨਾਲ ਆਪਣਾ ਅੱਗੇ ਕਿਸੇ ਨੂੰ ਹਿੱਸਾ ਪਾਤਾ ਵਾ। ਬਾਕੀ ਇਹ ਸਿਸਟਮ ਜਿਹੜਾ ਵਾ ਨਾ ਇਹ ਜਿਤਨਾ ਮਜ਼ਬੂਤ ਸਿਸਟਮ ਆ ਤੁਹਾਨੂੰ ਵੀ ਪਤਾ ਵਾ, ਸਾਨੂੰ ਵੀ ਪਤਾ ਵਾ, ਲੇਕਿਨ ਅਸੀਂ ਚਾਹੁੰਦੇ ਆ ਵੀ ਅਸੀਂ ਅੱਗ ਬੁਝਾਣੇ ਵਾਲਿਆਂ 'ਚ ਜਿਹੜਾ ਵਾ ਨਾ ਹੋਈਏ, ਅੱਗ ਲਾਣੇ ਵਾਲਿਆਂ 'ਚ ਨਾ ਹੋਈਏ। ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਮਿਲਾਂਗੇ ਤੁਹਾਨੂੰ ਅਗਲੀ। ਨਾਲੇ ਅਸੀਂ ਦੁਆ ਵੀ ਕਰਨੇ ਅੱਲਾਹ ਤਾਲਾ ਸਾਡੀ ਪੂਰੀ ਇਸ ਕਿਸਾਨ ਕੌਮ ਦੀ ਇਸ ਜ਼ਲਾਲਤ ਮਾਫੀਏ ਤੋਂ ਚੁੰਡ ਛਡਾਏ। ਆਮੀਨ ਆਮੀਨ।